अस्सलाम वालेकुम नाज़रीन, प्रोग्राम गूढ़ी गल लतीफ़ चौधरी दे नाल मैं तुहाडा मेज़बान एहसन कामरे। नाज़रीन, अज अमरीका ते इसराइल ने ईरान उत्ते वड्डा हमला कर दिता और हमलियां दे जवाब विच ईरान ने भी ਜਿਹੜੇ ਮਿਜ਼ਾਈਲ ਉਦਾਗੇ ਨੇ और ईरान ने सिर्फ इसराइल ते नहीं बल्कि बहरीन, मुतहदा अरब अमारात, अबू धाबी, कतर, सऊदी अरब ਇੱਥੇ भी ਜਿਹੜਾ ਵੇ ईरान ने अमरीका ਦੇ ਜਿਹੜੇ ਅੱਡੇ ਨੇ ਉਹਨਾਂ ਤੇ ਮਿਜ਼ਾਈਲ ਦਾਗੇ ਨੇ। तो बहरहाल मशरक़ वस्ता की जी सूरत हाल है वो बड़ी संगीन जी है वो होती जा रही है और हमलों की शिद्दत जी बढ़ती जा रही। दोनों तरफों जो ने मिज़ाइल जो हमले किए जा रहे हैं और ये उत्ते अज के प्रोग्राम में गल करांगे कि यह मशरक़ वस्ता की सूरत हाल खास तौर पर ईरान, इसराइल तो अमरीका के तनाजुर सूरत हाल की की डिवेलपमेंट होएगी तो यह सिलसिला कितने तक जाएगा और कदों रुकेगा और ये आलमी बरादरी का किरदार की होएगा। तो ये नाल पाकिस्तान की अगर गल करिए तो अफगानिस्तान के नाल ऑपरेशन ग़ज़बुल हक जिहड़ा वे वो जारी है और उहदे वाले नाल मज़ीद जिहड़ियां हलाकतां होईयां ने अफगान तालिबान दियां वो भी इतलात जिहड़ियां ने वो मौसूल हो रही ने और ऑपरेशन बड़े ज़ोरों शोर के नाल जारी है। और अमरीकी सदर डोनाल्ड ट्रंप ने भी इस हवाले नाल बयान दिता और उन्होंने कहा कि पाकिस्तान जो तालिबान के हवाले नाल बेहतरीन कार्रवाई कर रहा है। तो अज के प्रोग्राम च इहदे भी गल करांगे तो चलने लतीफ़ चौधरी साहब वाल जी। चौधरी साहब अस्सलाम वालेकुम। वालेकुम सलाम जी, की हाल है जी? हाल चाल ने ठीक ठाक जी सुनाओ। ते बड़िया जंगी माहौल 2-3 दिन तो चल रहा है और बड़ी तेज़ी के नाल जिहड़ा और उहदा दायरा घर वधदा जा रहा। हाँ, मतलब कि एक बड़ी तो रमज़ान का महीना है और ਉਹਦੇ ਵਿੱਚ ਜੰਗਾਂ ਦਾ ਮੌਸਮ ਆ ਗਿਆ। ਹਾਂ, ਹਾਲਾਂਕਿ ਰਮਜ਼ਾਨ ਦੇ ਵਿੱਚ ਤੇ ਸਿਆਸੀ ਤੇ ਜੰਗ ਸਾਰੇ ਮਾਮਲਾ ਬੜੇ ਠੰਡੇ ਹੋ ਜਾਂਦੇ ਨੇ। ਸਿਆਸਤ ਤੇ ਠੰਡੀ ਹੈ ਫਿਲਹਾਲ ਤੇ ਸਿਆਸਤ ਦੇ ਵਿੱਚ ਤੇ ਐਡਾ ਉਹ ਨਹੀਂ ਹੈ ਲੇਕਿਨ ਜਿਸਲੇ ਕਿਉਂਕਿ ਮੁਲਕ ਐਟ ਵਾਰ ਆ ਜਾਣ ਤਾਂ ਉਸਲੇ ਫਿਰ ਪੋਲਿਟਿਕਸ ਜਿਹੜੀ ਅੰਦਰੂਨੀ ਹੁੰਦੀਆਂ ਨੇ ਉਹਨਾਂ ਦੇ ਉੱਤੇ ਗੁੰਜਾਇਸ਼ ਨਹੀਂ ਰਹਿੰਦੀ। ਹਾਂਜੀ, ਤੇ ਜੋ ਸਭ ਪਹਿਲੇ ਤੇ ਇਹਦੇ ਤੇ ਗੱਲ ਕਰ ਲਈਏ ਕਿ ਜਿਹੜੇ ਇਹ ਹੁਣ ਈਰਾਨ ਤੇ ਹਮਲਾ ਕੀਤਾ ਔਰ ਅਮਰੀਕਾ ਵੀ ਤੇ ਇਸਰਾਈਲ ਦੋਨੋਂ ਔਰ ਇੱਕ ਜੁਆਇੰਟ ਆਪਰੇਸ਼ਨ ਹੈ ਤੇ ਇਹਨੂੰ ਕਿਸ ਤੁਸੀਂ ਪਹਿਲੇ ਤੇ ਦੱਸੋ ਇਹਨੂੰ ਕਿਸ ਤਰ੍ਹਾਂ ਦੇਖ ਰਿਹਾ ਇਸ ਹਮਲੇ ਨੂੰ? ਇਹਨੂੰ ਜਿਹੜਾ ਨਾ ਜੀ ਦੇਖਦੇ ਉਸੇ ਤਰ੍ਹਾਂ ਹੀ ਰਹੇ ਜਿਵੇਂ ਤੁਸੀਂ ਦੇਖ ਰਹੇ ਹੋ ਜਾਂ ਦੂਸਰੇ ਬਾਕੀ ਲੋਕ ਦੇਖ ਰਹੇ ਨੇ। ਅੱਛਾ ਜੀ, ਹਮਲਾ ਹੁੰਦਾ ਦੇਖ ਰਹੇ ਹਾਂ। ਨਹੀਂ ਉਹ ਤਾਂ ਅੱਖਾਂ ਨਾਲ ਹੀ ਦੇਖ ਰਹੇ ਹੋ, ਅੱਖਾਂ ਨਾਲ ਵੀ ਦੇਖ ਰਹੇ ਹਾਂ। ਅਸੀਂ ਤੇ ਜਾ ਰਹੇ ਕਿ ਕਿਉਂਕਿ ਤੁਸੀਂ ਸਾਨੂੰ ਬੁੜੀਆਂ ਗੱਲਾਂ ਦੱਸਦੇ ਹੋ ਤੇ ਉਹ ਕੱਢੋ। ਤੇ ਉਹ ਗੱਲ ਹੈ ਵੇ ਕਿ ਕੁਛ ਜ਼ਿਆਦਾ ਪੁਰਾਣੀ ਗੱਲ ਨਹੀਂ ਹੈ। ਮੈਂ ਕਿ 2-4 ਦਿਨ ਪਹਿਲੇ ਤੋਂ 5 ਦਿਨ ਪਹਿਲੇ ਤੋਂ ਵੀ ਅਗਰ ਅਸੀਂ ਇੰਟਰਨੈਸ਼ਨਲ ਮੀਡੀਆ ਨੂੰ ਦੇਖਦੇ ਹਾਂ ਖਾਸ ਤੌਰ ਦੇ ਉੱਤੇ ਜਿਹੜਾ ਅਮਰੀਕਨ ਮੀਡੀਆ ਹੈਗਾ ਉਹਦੇ ਅੰਦਰ ਇਹ ਰਿਪੋਰਟਸ ਆ ਰਹੀਆਂ ਸਨ ਕਿ ਅਮਰੀਕਾ ਜਿਹੜਾ ਹੈ ਉਹ ਮੁਕੰਮਲ ਤੌਰ ਤੇ ਤਿਆਰੀ ਹੋ ਚੁੱਕੀ ਹੈ ਅਮਰੀਕਾ ਉੱਥੇ ਅਟੈਕ ਕਰੇ। ਤੇ ਲੇਕਿਨ ਇਸਰਾਈਲ ਦੇ ਹਵਾਲੇ ਨਾਲ ਕੋਈ ਗੱਲ ਨਹੀਂ ਸੀ ਸਾਹਮਣੇ ਆਈ ਕਿ ਵੀ ਇਸਰਾਈਲ ਉੱਥੇ ਕੋਈ ਇਹਦੇ ਪਹਿਲ ਕਰ ਲੇਗਾ ਉਸ ਸਿਲਸਿਲੇ ਦੇ ਵਿੱਚ। ਤੇ ਇਹ ਇੱਕ ਬੜੀ ਸੀਕ੍ਰੀਟਿਵ ਕਿਸਮ ਦੀ ਮੂਵ ਹੋਈ ਹੈ ਔਰ ਇਰਾਨੀ ਰਜੀਮ ਦੇ ਜਿਹੜੇ ਲੋਕ ਹੋਣਗੇ ਇੰਟੈਲੀਜੈਂਸ ਜ਼ਰਾਏ ਹੋਣਗੇ ਉਹਨਾਂ ਦੇ ਇਲਮ 'ਚ ਸ਼ਾਇਦ ਹੋਵੇ ਲੇਕਿਨ ਜਿਸ ਕਿਸਮ ਦਾ ਅਟੈਕ ਹੋਇਆ ਮੇ ਵੀ ਸ਼ਾਇਦ ਉੱਥੇ ਵੀ ਕੁਝ ਕਨਫਿਊਜ਼ਨ ਹੋਵੇ ਇਸ ਪਹਿਲੂਆਂ ਦੇ ਉੱਤੇ। ਬਿਲਕੁਲ ਤੁਸੀਂ ਇਹ ਦੇਖੋਗੇ ਜਿਸਲੇ ਜੋ ਬਾਈਡਨ ਇੰਤਜ਼ਾਮੀਆ ਸੀ ਔਰ ਉਹ ਇੱਕ ਤਰਫ ਉਹ ਕਹਿ ਰਹੇ ਸਨ ਕਿ ਅਸੀਂ ਯੂਕਰੇਨ ਦੇ ਉੱਤੇ ਰੂਸ ਹਮਲਾ ਨਹੀਂ ਕਰੇਗਾ ਤੇ ਅਚਾਨਕ ਪਤਾ ਚੱਲਿਆ ਕਿ ਰੂਸ ਨੇ ਉੱਥੇ ਹਮਲਾ ਕਰਤਾ। ਮੀਡੀਆ ਗੱਲ ਕਰ ਵੀ ਰਿਹਾ ਸੀ ਉਸ ਵੇਲੇ ਵੀ ਅਮਰੀਕਨ ਮੀਡੀਆ ਨੇ ਗੱਲ ਕੀਤੀ ਸੀ ਕਿ ਰਸ਼ੀਆ ਜਿਹੜਾ ਉਹ ਉੱਥੇ ਅਟੈਕ ਕਰ ਸਕਦਾ ਔਰ ਉਹੀ ਹੋਇਆ, ਰਸ਼ੀਆ ਨੇ ਉੱਥੇ ਅਟੈਕ ਕਰਤਾ। ਤੇ ਉਸ ਵਕਤ ਵੀ ਕੁਝ ਲੋਕਾਂ ਨੇ ਕਿਹਾ ਸੀ ਕਿ ਵੀ ਜੋ ਬਾਈਡਨ ਇੰਤਜ਼ਾਮੀਆ ਨੂੰ ਵੀ ਪਤਾ ਸੀ ਲੇਕਿਨ ਉਹਨਾਂ ਨੇ ਇੱਕ ਵੈਸੇ ਇੱਕ ਬਤੌਰ ਟੈਕਟਿਕਸ ਯੂਜ਼ ਕੀਤਾ ਕਿ ਉਹਨਾਂ ਨੂੰ ਹਮਲਾ ਕਰਨ ਦਿੱਤਾ ਜਾਏ ਜਾਂ ਜੋ ਵੀ ਗੱਲ ਹੋਵੇ। ਤੇ ਇਹਦੇ ਵਿੱਚ ਵੀ ਤੁਸੀਂ ਦੇਖੋ ਕਿ ਈਰਾਨ ਔਰ ਅਮਰੀਕਾ ਦੇ ਦਰਮਿਆਨ ਮੁਜ਼ਾਕਰਾਤ ਵੀ ਹੋ ਰਹੇ ਸਨ ਔਰ ਇਹ ਵੀ ਗੱਲਾਂ ਆ ਰਹੀਆਂ ਸਨ ਕੁਝ ਕਿ ਸ਼ਾਇਦ ਮਾਮਲਾਤ ਕਿਸੇ ਕਿਨਾਰੇ 'ਚ ਲੱਗ ਜਾਣਗੇ ਔਰ ਕਿਉਂਕਿ ਦੋ ਨੁਕਤਿਆਂ ਦੇ ਉੱਤੇ ਜ਼ਿਆਦਾ ਮਸਲਾ ਆ ਰਿਹਾ ਸੀ। ਇੱਕ ਤੇ ਸੀ ਕਿ ਉਹਨਾਂ ਦੀ ਜਿਹੜੀ ਮਿਜ਼ਾਈਲ ਟੈਕਨੋਲੋਜੀ ਹੈ ਉਹ ਉਹਨੂੰ ਚਾਹੁੰਦੇ ਸਨ ਕਿ ਇਰਾਨੀ ਜਿਹੜੇ ਨੇ ਉਹਨੂੰ ਮੁਕੰਮਲ ਤੌਰ 'ਤੇ ਖ਼ਤਮ ਕਰ ਦੇਣ ਔਰ ਦੂਸਰੀ ਸੀ ਕਿ ਉਹਨਾਂ ਦੀ ਯੂਰੇਨੀਅਮ ਜਿਹੜੀ ਅਫਜ਼ੋਦਗੀ ਹੈਗੀ ਹੈ ਉਹਦਾ ਉਹ ਖਤਮ ਹੋ ਜਾਏ। ਤੇ ਉਹਦੇ 'ਚ ਇਰਾਨੀ ਮੌਕਫ ਸਾਡੇ ਕੋਲ ਆਉਂਦਾ ਰਿਹਾ, ਉਹਨਾਂ ਦੇ ਰਹਿਬਰ ਦੀ ਤਰਫੋਂ ਵੀ ਮੌਕਫ ਆਉਂਦਾ ਰਿਹਾ ਕਿ ਜੀ ਐਟਮੀ ਟੈਕਨੋਲੋਜੀ ਹਰ ਇੱਕ ਦਾ ਇੱਕ ਹੱਕ ਹੈ ਔਰ ਸਾਡਾ ਵੀ ਹੱਕ ਹੈ ਤੇ ਇਹਦੇ ਤੋਂ ਅਸੀਂ ਦਸਤਬਰਦਾਰ ਨਹੀਂ ਹੋਵਾਂਗੇ। ਤੇ ਇੱਥੋਂ ਸਾਨੂੰ ਕੁਝ ਚੀਜ਼ਾਂ ਨਜ਼ਰ ਆ ਰਹੀਆਂ ਸਨ ਕਿ ਸ਼ਾਇਦ ਇਰਾਨੀ ਜਿਹੜੀ ਇਸਟੈਬਲਿਸ਼ਮੈਂਟ ਹੈਗੀ ਹੈ ਉਹਦਾ ਜਿਹੜਾ ਸਖਤਗੀਰ ਇੱਕ ਗਰੁੱਪ ਹੈਗਾ ਸ਼ਾਇਦ ਉਹ ਕਿਸੇ ਕੰਪਰੋਮਾਈਜ਼ ਨੂੰ ਇੰਨੀ ਹੱਦ ਤੱਕ ਜਿੰਨੀ ਡਿਮਾਂਡ ਅਮਰੀਕਨ ਐਡਮਿਨਿਸਟ੍ਰੇਸ਼ਨ ਕਰ ਰਹੀ ਹੈ ਉਹ ਸ਼ਾਇਦ ਉਸ ਹੱਦ ਤੱਕ ਜਾਣ ਵਾਸਤੇ ਤਿਆਰ ਨਹੀਂ ਹੋਏਗਾ ਔਰ ਉਹਦੀ ਅਗਰ ਉੱਥੋਂ ਤੱਕ ਜਾਣ ਤੋਂ ਫਿਰ ਉਹ ਆਪਣੀ ਆਖਰੀ ਹੱਦ ਫਿਰ ਲੜਾਈ ਵਾਸਤੇ ਵੀ ਉਹ ਤਿਆਰ ਰਹੇਗਾ। ਔਰ ਇਹ ਵੀ ਸਾਨੂੰ ਖਬਰਾਂ ਮਿਲ ਰਹੀਆਂ ਸਨ ਕਿ ਅਸੀਂ ਜੰਗ ਵਾਸਤੇ ਤਿਆਰ ਹਾਂ
ਅਸੀਂ ਜਵਾਬ ਦੇਵਾਂਗੇ ਔਰ ਅਸੀਂ ਔਰ ਉਹਨਾਂ ਦੇ ਰਹਿਬਰ ਦੀ ਤਰਫੋਂ ਵੀ ਆਇਤੁੱਲਾ ਅਲੀ ਖਾਮੇਨਾਈ ਦੀ ਤਰਫੋਂ ਵੀ ਇਹ ਬਿਆਨ ਆਇਆ ਕਿ ਅਸੀਂ ਉਸ ਤਰ੍ਹਾਂ ਦਾ ਇੱਕ ਰਿਸਪੌਂਸ ਦੇਵਾਂਗੇ ਜਿਹਦੇ ਬਾਰੇ 'ਚ ਅਮਰੀਕਾ ਨੇ ਜਾਂ ਟਰੰਪ ਨੇ ਕਦੇ ਸੋਚਿਆ ਵੀ ਨਹੀਂ ਹੋਏਗਾ। ਤੇ ਇਹਨੂੰ ਵੀ ਲੈ ਕੇ ਮੁxtਲਿਫ ਕਿਸਮ ਦੀਆਂ ਚਹਿਮਗੋਈਆਂ ਹੋ ਰਹੀਆਂ ਸਨ ਕਿ ਉਹ ਕੀ ਰਿਸਪੌਂਸ ਹੋ ਸਕਦਾ ਹੈ ਜਾਂ ਕੀ ਉਹ ਐਸਾ ਮਾਮਲਾ ਹੋ ਸਕਦਾ ਹੈ। ਇਹਦੇ ਬਾਰੇ 'ਚ ਵੀ ਮੁxtਲਿਫ ਕਿਆਸ ਰਹੀਆਂ ਸਨ ਕਿ ਸ਼ਾਇਦ ਉਹ ਕੋਈ ਐਸਾ ਸੁਸਾਈਡਲ ਅਟੈਕ ਸ਼ੁਰੂ ਕਰਨ ਉਹਨਾਂ ਦੇ ਅਮਰੀਕਨ ਜਹਾਜ਼ਾਂ ਦੇ ਉੱਤੇ, ਔਰ ਕਿਉਂਕਿ ਇੱਕ ਦੋ ਉਹਨਾਂ ਦੇ ਲਫ਼ਜ਼ਾਂ ਦੇ ਵਿੱਚ ਇਹ ਹੈ ਵੀ ਸੀ ਕਿ ਜਹਾਜ਼ ਜਿਹੜੇ ਨੇ ਉਹ ਡੁੱਬ ਵੀ ਸਕਦੇ ਨੇ, ਕੋਈ ਇਸ ਤਰ੍ਹਾਂ ਦੀ ਗੱਲ ਸਾਹਮਣੇ ਆਈ। ਤੇ ਇਹਦੇ ਤੋਂ ਵੀ ਕੁਝ ਚੀਜ਼ਾਂ ਮੱਦੇਨਜ਼ਰ ਲੋਕ ਕਿਆਸ ਰਾਈਆਂ ਕਰ ਰਹੇ ਸਨ। ਤੇ ਲੇਕਿਨ ਉਹਦੇ ਨਾਲ ਨਾਲ ਅਮਰੀਕਨ ਇਰਾਨੀ ਵਜ਼ੀਰ ਖਾਰਜਾ ਔਰ ਈਰਾਨ ਦੇ ਪ੍ਰੈਜ਼ੀਡੈਂਟ ਜਿਹੜੇ ਨੇ ਉਹਨਾਂ ਦੀ ਤਰਫੋਂ ਵੀ ਇਹ ਕੁਝ ਉਮੀਦ ਦੇ ਆਉਂਦੀਆਂ ਪਈਆਂ ਸਨ ਕਿ ਵੀ ਸ਼ਾਇਦ ਮੁਜ਼ਾਕਰਾਤ ਤੇ ਕੋਈ ਚੀਜ਼ ਨਿਕਲ ਆਏ, ਔਰ ਇਹ ਵੀ ਆਈਆਂ ਕਿ ਵੀ ਈਰਾਨ 10% ਤੱਕ ਆਪਣੇ ਕੋਲ ਯੂਰੇਨੀਅਮ ਅਫਜ਼ੋਦਗੀ ਦਾ ਰੱਖੇਗਾ ਜ਼ਖੀਰਾ, ਤੇ ਬਾਕੀ ਅਸੀਂ ਉਹਨੂੰ ਕਰ ਦਿੰਦੇ ਹਾਂ। ਚੋ ਸਾਹਿਬ ਇੱਥੇ ਸਵਾਲ ਹੈ ਨਾ ਕਿ ਅਗਰ ਉਹ ਐਗਰੀ ਵੀ ਕਰ ਰਿਹਾ ਸੀ ਔਰ ਮੁਜ਼ਾਕਰਾਤ ਕਾਮਯਾਬ ਵੀ ਹੋ ਰਹੇ ਸਨ, ਕਾਮਯਾਬੀ ਤਰਫ ਜਾ ਰਹੇ ਸਨ, ਤੇ ਫਿਰ ਇੱਕਦਮ ਹਮਲੇ ਕਰਨ ਦੀ ਰੀਜ਼ਨ ਕੀ ਹੋਈ ਹੈ? ਜੰਗ ਦੀ ਮਤਲਬ ਇੱਕ ਹਿਸਾਬ ਦੀ ਤਾਂ ਜੰਗ ਪ੍ਰੋਪਰ ਛੇੜੀ ਗਈ ਹੈ ਨਾ। ਹਾਂ, ਉਹੀ ਮੈਂ ਦੱਸ ਰਿਹਾ ਸੀ। ਮੈਂ ਇਹ ਚੀਜ਼ ਤੁਹਾਨੂੰ ਦੱਸ ਰਿਹਾ ਵਾਂ ਕਿ ਜਿਹੜੀ ਇਸ ਅਟੈਕ ਤੋਂ ਪਹਿਲੇ ਜੋ ਅਮਲ ਜਾਰੀ ਸੀ ਜਾਂ ਜਿਹੜੀਆਂ ਉਹਨਾਂ ਦੇ ਦਰਮਿਆਨ ਇੱਕ ਦੂਸਰੇ ਦੇ ਨਾਲ ਜਿਹੜੀ ਮੁxtਲਿਫ ਸਫਾਰਤਕਾਰੀ ਹੋ ਰਹੀ ਸੀ, ਮੁxtਲਿਫ ਮੁਲਕ ਜਾਂ ਮੁxtਲਿਫ ਸਟੇਕ ਹੋਲਡਰ ਜਿਹੜੇ ਇਸ ਮਸਲੇ ਦੇ ਵਿੱਚ ਇਨਵੋਲਵ ਹੋ ਗਏ ਸਨ, ਉਹ ਜੋ ਕੁਝ ਕਰ ਰਹੇ ਸਨ, ਤੇ ਸਭ ਦੀ ਕੋਸ਼ਿਸ਼ ਤੇ ਇਹੋ ਹੀ ਸੀ ਕਿ ਵੀ ਕਿਸੇ ਤਰੀਕੇ ਦੇ ਨਾਲ ਜੰਗ ਅਵਰਟ ਹੋ ਜਾਏ, ਜੰਗ ਨਾ ਹੋਵੇ। ਔਰ ਬਾਕੀ ਜਿਹੜੇ ਪਾਕਿਸਤਾਨ ਹੈਗੇ ਨੇ ਜਾਂ ਜਿਹੜੇ ਹਮਸਾਇਆ ਮੁਲਕ ਨੇ, ਸਭ ਦੀ ਇਹ ਖੁਆਇਸ਼ ਹੁੰਦੀ ਕਿ ਸਾਡੇ ਹਮਸਾਏ ਦੇ ਵਿੱਚ ਕੋਈ ਆਗ ਖੂਨ ਦਾ ਖੇਲ ਉਹ ਨਾ ਖੇਲਿਆ ਜਾਏ ਔਰ ਮਾਮਲਾਤ ਨੂੰ ਖੁਸ਼ ਅਸਲੂਬੀ ਦੇ ਨਾਲ ਹੱਲ ਕਰ ਲਿੱਤਾ ਜਾਵੇ। ਲੇਕਿਨ ਇਹ ਕਿਉਂਕਿ ਮਾਮਲਾ ਈਰਾਨ ਦੇ ਦਰਮਿਆਨ, ਉਹਨਾਂ ਦੀ ਇਸਟੈਬਲਿਸ਼ਮੈਂਟ ਦੇ ਦਰਮਿਆਨ ਔਰ ਟਰੰਪ ਇਸਟੈਬਲਿਸ਼ਮੈਂਟ ਦੇ ਦਰਮਿਆਨ ਸੀ, ਔਰ ਮੁਤਾਲਬਾਤ ਜਿਹਨਾਂ ਨੇ ਮੈਨੂੰ ਥੋੜ੍ਹਾ ਜਿਹਾ ਲੱਗਿਆ ਸੀ, ਖਾਸ ਤੌਰ 'ਤੇ ਜਿਹੜੀ ਉਹਨਾਂ ਨੇ ਟੀਮ ਬਣਾਈ ਸੀ ਆਖਰੀ ਮੁਜ਼ਾਕਰਾਤ, ਉਹਨਾਂ ਦੇ ਵਿੱਚ ਕੁਸ਼ਨਰ ਵੀ ਸ਼ਾਮਿਲ ਸਨ ਜਿਹੜੇ ਪ੍ਰੈਜ਼ੀਡੈਂਟ ਟਰੰਪ ਦੇ ਦਾਮਾਦ ਨੇ। ਕਿਉਂਕਿ ਬਾਜ਼ ਲੋਕਾਂ ਦਾ ਇਹ ਵੀ ਕਹਿਣਾ ਹੈਗਾ ਕਿ ਇਸ ਵਕਤ ਜਿਹੜਾ ਟਰੰਪ ਡਾਕਟਰਾਈਨ ਨੂੰ ਲੈ ਕੇ ਚੱਲ ਰਹੇ ਨੇ ਨਾ ਦੁਨੀਆ ਦੇ ਵਿੱਚ, ਜਿਹੜੇ ਲੋਕ ਚੱਲ ਰਹੇ ਨੇ ਜਿਨ੍ਹਾਂ ਦੇ ਉਹ ਮਾਮਲਾਤ ਨੇ, ਉਹ ਦੋ ਬੰਦਿਆਂ ਦੇ ਉੱਤੇ ਚੱਲ ਰਹੇ ਆ। ਇੱਕ ਕੁਸ਼ਨਰ ਜਿਹੜਾ ਉਹਨਾਂ ਦਾ ਦਾਮਾਦ ਹੈ, ਦੂਸਰਾ ਜਿਹੜਾ ਉਹ ਉਹਨਾਂ ਦਾ ਜਿਹੜਾ ਨਾਇਬ ਸਦਰ ਹੈ JD ਵੈਂਸ, ਠੀਕ ਹੈ ਨਾ ਜੀ। ਇਹਨਾਂ ਦੇ ਇਹ ਦੋ ਬੰਦੇ ਨੇ ਅਸਲ ਮੇਨ ਪਿੱਛੇ ਜਿਹੜੇ ਪ੍ਰੈਜ਼ੀਡੈਂਟ ਟਰੰਪ ਦੇ ਨਾਲ ਚਲਾ ਰਹੇ ਨੇ ਜਾਂ ਜਿਹੜੇ ਟਰੰਪ ਦੇ ਪਾਲਿਸੀ ਦੇ ਨਾਲ ਹਮਾਹੰਗ ਨੇ। ਔਰ ਇਹਨਾਂ ਦੋਨਾਂ ਦੀ ਬੜੀ ਇੱਕ ਵਾਜ਼ੇ ਲਾਈਨ ਹੈ, ਉਹ ਪ੍ਰੋ ਇਜ਼ਰਾਈਲ ਨੇ। ਕੁਸ਼ਨਰ ਤੇ ਹੈ ਹੀ ਜਿਊ ਨੇ, ਤੇ ਔਰ ਉਹਦੇ ਨਾਲ ਨਾਲ ਉਹ ਬੜੇ ਵੱਡੀ ਕਾਰੋਬਾਰੀ ਇੱਕ ਸ਼ਖਸੀਅਤ ਵੀ ਨੇ, ਮੁxtਲਿਫ ਉਹਨਾਂ ਦੇ ਮਾਲੀਆਤੀ ਮਾਮਲਾਤ ਵੀ ਨੇ। ਤੇ ਇਹ ਇਨਵੋਲਵਮੈਂਟ ਜਿਹੜੀ ਸੀ ਜਿਸ ਤਰ੍ਹਾਂ ਦਾ, ਫਿਰ ਪ੍ਰੈਜ਼ੀਡੈਂਟ ਟਰੰਪ ਦੀ ਜਿਹੜੀ ਗੁਫ਼ਤਗੂ ਆਈ ਜਿਸ ਲਈ 10% ਦੀ ਆਈ, ਤੇ ਉਸ ਤੋਂ ਬਾਅਦ ਵੀ ਉਹ ਆਇਆ, ਉਹਨਾਂ ਨੇ ਕਿਹਾ ਕਿ ਜੀ ਅਸੀਂ ਜ਼ੀਰੋ ਦੇ ਉੱਤੇ ਤੋਂ ਘੱਟ ਤਿਆਰੀ ਨਹੀਂ ਕਰਾਂਗੇ, ਕਿ ਉਹ ਜ਼ੀਰੋ ਯੂਰੇਨੀਅਮ ਅਫਜ਼ੂਦਗੀ ਕਰੇ ਈਰਾਨ, ਔਰ ਅਸੀਂ ਆਪਣੀ ਮਰਜ਼ੀ ਦੇ ਨਾਲ ਉੱਥੇ ਸਾਰੀ ਯੂਰੇਨੀਅਮ ਜਿਹੜੀ ਨਾ ਉਹ ਲੈ ਕੇ ਕਿਸੇ ਜਗ੍ਹਾ ਸ਼ਿਫਟ ਕਰੀਏ, ਇਹ ਸਾਨੂੰ ਕੀਤੀ ਜਾਵੇ, ਔਰ ਮਿਜ਼ਾਈਲ ਵੀ ਸਾਡੇ ਮੁਕੰਮਲ ਤੌਰ ਤੇ ਉਹਨੂੰ ਖ਼ਤਮ ਕੀਤਾ ਜਾਵੇ। ਫਿਰ ਇੱਕ ਹੋਰ ਨਾਲ ਆਏ ਸੀ ਕਿ ਜਿਹੜੀ ਉਹਨਾਂ ਦਾ ਬਿਆਨ, ਉਹਨਾਂ ਦੀ ਵਾਈਟ ਹਾਊਸ ਦੇ ਵਿੱਚ ਉਹਨਾਂ ਨੇ ਤਕਰੀਰ ਵੀ ਕੀਤੀ ਸੀ ਕਿ ਉਹਨਾਂ ਦੇ ਤੇ ਖੁੱਲ੍ਹ ਕੇ ਉਹਨਾਂ ਨੇ ਕਿਹਾ ਸੀ ਕਿ ਈਰਾਨੀ ਰਜੀਮ ਪੂਰੀ ਦੁਨੀਆ ਦੇ ਵਿੱਚ ਟੈਰਰਿਜ਼ਮ ਦੀ ਉਹ ਹੈੱਡ ਹੈ। ਇੱਥੋਂ ਹੀ ਕੁਝ ਚੀਜ਼ਾਂ ਬਿਲਕੁਲ ਵਾਜ਼ੇ ਹੋ ਗਈਆਂ ਸਨ ਕਿ ਪ੍ਰੈਜ਼ੀਡੈਂਟ ਟਰੰਪ ਜਿਹੜੇ ਨੇ ਔਰ ਜਾਂ ਉਹਨਾਂ ਦੇ ਜਿਹੜੇ ਸਾਥੀ ਨੇ, ਉਹ ਉਹਨਾਂ ਦੀ ਸੋਚ ਕੀ ਹੈ, ਔਰ ਉਹਨਾਂ ਦੇ ਉੱਤੇ ਮੇ ਵੀ ਉਹ ਸ਼ਾਇਦ ਕੁਝ ਬੰਦਿਆਂ ਦਾ ਪ੍ਰੈਸ਼ਰ ਹੋਵੇ ਉਹਦੇ ਤੋਂ, ਲੇਕਿਨ ਉਹਨਾਂ ਦਾ ਟਾਰਗੇਟ ਵਾਜ਼ੇ ਸੀ। ਔਰ ਉਹਨਾਂ ਨੇ ਟਾਰਗੇਟ ਦੇ ਖਾਸ ਤੌਰ ਤੇ ਇਸਰਾਈਲ ਦਾ ਕਿਸੇ ਨੂੰ ਨਹੀਂ ਸੀ ਪਤਾ ਕਿ ਅਚਾਨਕ ਇਸਰਾਈਲ ਨੇ ਅਟੈਕ ਕੀਤਾ। ਤੁਸੀਂ ਦੇਖੋ ਕਿ ਪਹਿਲਾਂ ਵੀ ਜਿਹੜਾ ਅਟੈਕ ਆਇਆ ਸੀ ਈਰਾਨ ਤੇ, ਜਿਹੜਾ ਪਹਿਲਾ ਕੁਝ ਅਰਸਾ ਪਹਿਲੇ ਆਇਆ, ਉਹ ਵੀ ਇਸਰਾਈਲ ਨੇ ਕੀਤਾ ਸੀ। ਅਮਰੀਕਾ ਬਾਅਦ ਵਿੱਚੋਂ ਇਨਵਾਲਵ ਹੋਇਆ, ਅਮਰੀਕਨ ਤਿਆਰਿਆਂ ਨੇ ਬਾਅਦ ਵਿੱਚੋਂ ਇਨਵਾਲਵ ਕੀਤੇ। ਔਰ ਉਸ ਵਕਤ ਵੀ ਤੁਹਾਨੂੰ ਯਾਦ ਹੋਏਗਾ ਕਿ ਪ੍ਰੈਜ਼ੀਡੈਂਟ ਟਰੰਪ ਨੇ ਬਿਆਨ ਦਿੱਤਾ ਸੀ ਕਿ ਅਸੀਂ ਗਰਾਊਂਡ ਫੋਰਸਿਸ ਉਤਾਰ ਕੇ ਤੇ ਉੱਥੇ ਰਜੀਮ ਚੇਂਜ ਕਰਾਂਗੇ। ਇੱਥੋਂ ਇਹ ਚੀਜ਼ ਵਾਜ਼ੇ ਹੁੰਦੀ ਕਿ ਅਮਰੀਕਨ ਜਾਂ ਇਸਰਾਈਲੀ ਜਾਂ ਜਿਹੜੇ ਉਹ ਗਰੁੱਪ ਇੰਟਰਨੈਸ਼ਨਲ ਸਟੇਕ ਹੋਲਡਰ ਜਿਹੜੇ ਈਰਾਨ ਦੀ ਰਜੀਮ ਨੂੰ ਆਪਣੇ ਰਾਹ 'ਚ ਰੁਕਾਵਟ ਸਮਝਦੇ ਸਨ, ਉਹਨਾਂ ਦਾ ਬੁਨਿਆਦੀ ਏਜੰਡਾ ਉੱਥੇ ਰਜੀਮ ਚੇਂਜ ਕਰਨਾ ਸੀ। ਉਹ ਮੁਜ਼ਾਹਰੇ ਵੀ ਕਰਵਾਏ ਗਏ, ਉੱਥੇ ਮੁਜ਼ਾਹਰੇ ਹੋਏ, ਲੇਕਿਨ ਰਜੀਮ ਚੇਂਜ ਨਹੀਂ ਹੋ ਸਕਿਆ। ਹੁਣ ਅਗਰ ਅਸੀਂ ਐਪੀਸੋਡ ਨੂੰ ਦੇਖਦੇ ਹਾਂ ਤਾਂ ਜੂਨ ਤੋਂ, ਪਿਛਲੇ ਸਾਲ ਜੂਨ ਤੋਂ ਸ਼ੁਰੂ ਹੋਇਆ ਤੇ ਹੁਣ ਤੱਕ
ਏਜੰਡਾ ਉਹੀ ਹੈ, ਏਜੰਡਾ ਉਹ regime change। ਯਾਨੀ ਉਹ ਬਤਦਰੀਜ ਆਹਿਸਤਾ ਆਹਿਸਤਾ ਤੁਸੀਂ ਇਹ ਕਹਿ ਸਕਦੇ ਹੋ ਕਿ ਉਸ ਆਪਣੇ ਏਜੰਡੇ ਦੀ ਤਰਫ ਵੱਧ ਰਹੇ ਸਨ ਤੇ ਮੈਨੂੰ ਹੁਣ ਲੱਗ ਰਿਹਾ ਕਿ ਇਹ ਆਪਣੇ ਫਾਈਨਲ ਸ਼ੋਡਾਊਨ ਦੇ ਵਿੱਚ ਅੱਛਾ, ਤੇ ਤੁਹਾਨੂੰ ਲੱਗ ਰਿਹਾ ਹੈ ਕਿ ਹੁਣ ਰਜੀਮ ਚੇਂਜ ਹੋ ਜਾਏਗੀ? ਵੀ ਉਹਨਾਂ ਦਾ ਏਜੰਡਾ ਜਦੋਂ ਵਰਨਾ ਇਸ ਲੜਾਈ ਸ਼ੁਰੂ ਕਰਨ ਦਾ ਮਕਸਦ ਕੀ ਹੋ ਸਕਦਾ ਹੈ? ਦੇਖੋ ਮੁਜ਼ਾਕਰਾਤ ਹੋ ਰਹੇ ਨੇ, ਅਗਰ ਅਮਰੀਕਨ ਇਸਟੈਬਲਿਸ਼ਮੈਂਟ ਦੇ ਮਾਈਂਡ ਦੇ ਅੰਦਰ ਕੋਈ ਹਤਮੀ ਰਿਜ਼ਲਟ ਅਹਦਾਫ ਨਾ ਹੁੰਦੇ, ਅਗਰ ਉਹ ਇਹ ਵਾਲਾ ਨਾ ਹੋਵੇ, ਜੰਗ ਨਾ ਹੋਵੇ ਔਰ ਉਹਦੇ ਥੱਲੇ ਹੋਵੇ, ਤੇ ਉਹ ਤੇ ਫਿਰ ਜੰਗ ਦਾ ਆਪਸ਼ਨ ਤੇ ਨਹੀਂ ਕਦੇ ਵੀ ਲੈਣਗੇ। ਬਿਲਕੁਲ, ਬਲਕਿ ਉਹਨਾਂ ਨੇ ਤੇ ਪੈਂਟਾਗਨ ਨੇ ਤੇ ਇਹਦਾ ਨਾਮ ਵੀ ਰੱਖਿਆ ਨਾ, ਆਪਰੇਸ਼ਨ ਐਪਿਕ ਫਿਊਰੀ। ਉਹਨਾਂ ਨੇ ਵੀ, ਇਸਰਾਈਲੀਆਂ ਨੇ ਵੀ ਰੱਖਿਆ, ਇਸਰਾਈਲ ਨੇ ਰੱਖਿਆ ਲਾਇਨਸ ਰੋਰ, ਇਰਾਨੀਆਂ ਨੇ ਵੀ ਆਪਣਾ ਜਿਹੜਾ ਇਰਾਨ ਨੇ ਰੱਖਿਆ ਜੀ ਫਾਤਿਹ ਖੈਬਰ। ਹਾਂ, ਤੇ ਹੁਣ ਇਹ ਚੀਜ਼ਾਂ ਜਿਹੜੀਆਂ ਸਾਨੂੰ ਅਸੀਂ ਅਗਰ ਕੜੀਆਂ ਮਿਲਾਵਾਂਗੇ, ਦੇਖੋ ਜੋ ਹੈਪਨਿੰਗ ਉੱਥੇ ਹੋ ਰਹੀਆਂ ਨੇ ਇਸ ਵਕਤ ਈਰਾਨ ਦੇ ਵਿੱਚ, ਉਹਨਾਂ ਦੀ ਮੁਸੱਦਕਾ ਇਤਲਾਤ ਤੇ ਅਜੇ ਤੱਕ ਕੋਈ ਸਾਹਮਣੇ ਨਹੀਂ ਆ ਰਹੀਆਂ। ਸਾਨੂੰ ਕੈਜੁਅਲਿਟੀਜ਼ ਦੇ ਹਵਾਲੇ ਦੇ ਨਾਲ ਪੂਰੀ ਤਰ੍ਹਾਂ ਇਤਲਾਤ ਵਾਜ਼ੇ ਨਹੀਂ ਆ ਰਹੀਆਂ ਕਿ ਉੱਥੇ ਕਿਸ ਕਿਸਮ ਦੀ ਕੈਜੁਅਲਿਟੀ ਹੋਈਆਂ ਨੇ, ਕਿੰਨੀਆਂ ਹੋਈਆਂ ਨੇ, ਜਾਂ ਕਿੰਨਾ ਡੈਮੇਜ ਹੋਇਆ। ਮੀਡੀਆ ਦੇ ਜ਼ਰੀਏ ਕੁਝ ਹੁਣ ਇਤਲਾਤ ਆਉਣਾ ਸ਼ੁਰੂ ਹੋਈਆਂ ਨੇ ਕਿ ਉੱਥੇ ਕੀ ਕੀ ਚੀਜ਼ਾਂ ਨੇ। ਸਾਨੂੰ ਇਹ ਪਤਾ ਚੱਲ ਰਿਹਾ ਜਿਹੜਾ ਮੀਡੀਆ ਦੇ ਜ਼ਰੀਏ ਕਿ ਆਇਤੁੱਲਾ ਖਾਮੇਨਾਈ ਔਰ ਪ੍ਰੈਜ਼ੀਡੈਂਟ ਜਿਹੜੇ ਨੇ ਉਹ ਈਰਾਨ ਦੇ ਉਹ ਮਹਿਫੂਜ਼ ਨੇ ਔਰ ਉਹ ਕਿਸੇ ਸੇਫ ਹਾਊਸ ਤੱਕ ਉਹ ਮੁੰਤਕਿਲ ਹੋ ਚੁੱਕੇ ਨੇ। ਹਾਂ, ਅਲੱਗ ਦੇਖੋ ਨਾ, ਤਹਿਰਾਨ ਜਿਹੜਾ ਉਹਨਾਂ ਦੀ ਰਿਹਾਇਸ਼ਗਾਹ ਦੇ ਉੱਤੇ ਬਿਲਕੁਲ ਅਟੈਕ ਹੋਏ ਨੇ, ਤੇ ਇਹ ਬੜੀ ਤਸ਼ਵੀਸ਼ਨਾਕ ਕਿਸਮ ਦੀ ਸੂਰਤ ਹਾਲ ਹੈ। ਕਿਉਂਕਿ ਦੇਖੋ ਜਿਹੜੀ ਗੱਲ ਅਸੀਂ ਜਿਹੜਾ ਤਜ਼ੀਆ ਮੈਂ ਕਰ ਰਿਹਾ ਹਾਂ, ਜਿਹੜੀ ਮੈਂ ਤੁਹਾਨੂੰ ਦੱਸ ਰਿਹਾ ਹਾਂ ਗੱਲ, ਉਹ ਹੈਗੀ ਹੈ ਕਿ ਅਗਰ ਤੇ ਕੋਈ ਵਿੱਚ ਰਸਤਾ ਸਾਡੇ ਕੋਲ ਨਜ਼ਰ ਆ ਰਿਹਾ ਹੁੰਦਾ ਜਾਂ ਅਮਰੀਕਨ ਇਸਟੈਬਲਿਸ਼ਮੈਂਟ ਕੋਈ ਵਿੱਚੋਂ ਰਸਤਾ ਕੱਢ ਰਹੀ ਹੁੰਦੀ, ਤੇ ਫਿਰ ਉਹ ਜੰਗ ਦਾ ਆਪਸ਼ਨ ਨਹੀਂ ਸੀ ਜਾਣਾ। ਜਿਸ ਲਈ ਉਹ ਜੰਗ ਦੇ ਉੱਤੇ ਆਏ, ਜਿਹੜਾ ਉਹਨਾਂ ਨੇ ਐਲਾਨ ਵੀ ਅਸੀਂ ਕੀਤਾ, ਉਹਨਾਂ ਦਾ ਪ੍ਰੈਜ਼ੀਡੈਂਟ ਦਾ ਸੁਣਿਆ ਕਿ ਰਜੀਮ ਚੇਂਜ ਹੋਣੀ ਹੈ। ਤੇ ਇਹ ਜੰਗ ਦਾ ਜਿਹੜਾ ਮੈਨੂੰ ਜਿਹੜਾ ਲੱਗ ਰਿਹਾ ਇਹ ਆਪਣਾ ਫਾਈਨਲ ਸ਼ੋ ਡਾਊਨ ਹੈਗਾ। ਔਰ ਈਰਾਨ ਹੁਣ ਅਗਰ ਆਪਣੀ ਰਜੀਮ ਨੂੰ, ਇਰਾਨੀ ਰਜੀਮ ਅਗਰ ਸਸਟੇਨ ਕਰਦੀ ਹੈ, ਤੇ ਇਹ ਉਹਦੀ ਹੁਣ ਪਤਾ ਚੱਲੇਗਾ ਕਿ ਉਹਦੀ ਕਿੰਨੀ ਡੈਪਥ ਹੈ, ਕਿੰਨੀ ਉਹਦੀ ਪਾਵਰ ਹੈ। ਕਿਉਂਕਿ ਆਪਣੇ ਉਹਨਾਂ ਦੇ ਜਿਹੜੇ ਅਗਰ ਅਸੀਂ ਮਿਲੀਟੈਰੀਲੀ ਉਹਨਾਂ ਦੇ ਵਸਾਇਲ ਦਾ ਮੁਆਜ਼ਨਾ ਕਰੀਏ, ਤੇ ਅਮਰੀਕਨ, ਉਹਨਾਂ ਦੇ ਇਤਿਹਾਦੀ ਜਾਂ ਇਸਰਾਈਲ ਜਾਂ ਦੀਗਰ, ਉਹਨਾਂ ਦੀ ਵਾਰ ਮਸ਼ੀਨ ਜਿਹੜੀ ਹੈ ਉਹ ਬਹੁਤ ਜ਼ਿਆਦਾ ਵੱਡੀ ਹੈ ਬਨਿਸਬਤ ਈਰਾਨੀ ਰਜੀਮ ਦੇ ਮੁਕਾਬਲੇ। ਬਲਕਿ ਹੁਣ ਤੋਂ ਇਹ ਵੀ ਕਿਹਾ ਜਾ ਰਿਹਾ ਨਾ ਚੋਈ ਸਾਹਿਬ ਕਿ ਉੱਥੇ ਇਵਨ ਕੁਝ ਦਿਨ ਪਹਿਲੇ ਹੀ ਜਿਹੜੇ 3-4 ਦਿਨਾਂ ਦੇ ਵਿੱਚ ਕੋਈ 350 ਕੰਟੇਨਰਾਂ ਤੇ ਸਮਾਨ ਵੀ ਉੱਥੇ ਮੁੰਤਕਿਲ ਕੀਤਾ ਗਿਆ ਇਸਰਾਈਲ 'ਚ। ਫਿਰ ਅਮਰੀਕਾ ਦਾ ਜਿਹੜਾ ਡਿਫੈਂਸ ਸਿਸਟਮ ਹੈ ਔਰ ਉਹਦੇ ਜਿਹੜੇ 5th ਜਨਰੇਸ਼ਨ ਦੇ ਤਿਆਰੇ ਨੇ ਉਹ ਵੀ ਉੱਥੇ ਇਸਰਾਈਲ 'ਚ ਮੁੰਤਕਿਲ ਕੀਤੇ ਨੇ। ਫਿਰ ਜਾਪਾਨ, ਬਰਤਾਨੀਆ, ਇਹਨਾਂ ਦਾ ਵੀ ਜਦੀਦ ਸਿਸਟਮ ਉਹਨਾਂ ਦੇ ਖਲੀਜ ਦੇ ਅੰਦਰ ਵੀ ਮੌਜੂਦ ਨੇ, ਬਹਿਰੇਨ ਦੇ ਕੋਲ। ਉਹਨਾਂ ਦੇ ਸਮਝੋ ਕਿ ਪੂਰਾ ਉਹਨਾਂ ਨੇ ਨਾ ਘੇਰਾ ਪਾਇਆ ਉਹਨਾਂ ਦੇ ਪੂਰਾ। ਇਸ ਵਕਤ ਅਮਰੀਕਨ ਆਰਮੀ ਸਮਝ ਲਓ ਕਿ ਉਹਨਾਂ ਦੀ ਸਰਹੱਦ ਦੇ ਉੱਤੇ ਮੌਜੂਦ ਹੈ। ਉਹਨਾਂ ਨੇ ਇਹ ਨਹੀਂ ਹੈਗਾ ਕਿ ਉਹ ਕੋਈ ਅਮਰੀਕਾ ਤੋਂ ਫਲਾਈ ਕਰਨਾ, ਉਹਨਾਂ ਨੇ ਉੱਥੋਂ ਹੀ ਫਲਾਈ ਕਰਨਾ ਹੈ। ਇੱਕ ਰੈੱਡ ਸੀ ਦੇ ਵਿੱਚ ਵੀ ਉਹਨਾਂ ਦੀ ਮੂਵਮੈਂਟ ਹੈ ਔਰ ਖਲੀਜ ਦੇ ਉੱਤੇ ਵੀ ਮੂਵਮੈਂਟ ਹੈ। ਤੇ ਅਗਰ ਤੇ ਉਹ ਕੋਈ ਹੁਣ ਇੱਕ ਅਸੀਂ ਕੀਤੀ ਕਿ ਜਿਹੜੀ ਉਹਨਾਂ ਦੀ ਮਿਲਟਰੀ ਪਾਵਰ ਹੈ ਉਹ ਬਹੁਤ ਜ਼ਿਆਦਾ ਹੈ, ਮਗਰ ਆਪਸ ਵਿੱਚ ਕੋਈ ਮੈਚ ਨਹੀਂ ਉਹਨਾਂ ਦਾ ਹੈਗਾ ਕਿ ਵੀ ਅਮਰੀਕਨ ਦੇ ਕੋਲ ਕਿੰਨੀ ਪਾਵਰ ਹੈ ਉਹਨਾਂ ਦੇ ਕੋਲ। ਹੁਣ ਅਗਲੀ ਗੱਲ ਆ ਜਾਂਦੀ ਹੈ ਕਿ ਜੰਗ ਨੂੰ ਸਸਟੇਨ ਕਰਨ ਵਾਸਤੇ ਵਸਾਇਲ ਕਿਹਦੇ ਕੋਲ ਕਿੰਨੇ ਨੇ। ਅਗਰ ਅਸੀਂ ਵਸਾਇਲ ਦੇ ਵਿੱਚ ਵੀ ਦੇਖਦੇ ਹਾਂ ਤੇ ਉਹ ਅਮਰੀਕਾ ਔਰ ਉਹਨਾਂ ਦੇ ਤਾਦੀਆਂ ਦੇ ਕੋਲ ਬਹੁਤ ਜ਼ਿਆਦਾ ਵਸਾਇਲ ਨੇ। ਉਹਨਾਂ ਦੇ ਪੈਸਾ ਵੀ ਉਹਨਾਂ ਦੇ ਕੋਲ ਬਹੁਤ ਜ਼ਿਆਦਾ ਹੈ। ਰਸਦ ਨੂੰ ਬਰਕਰਾਰ ਰੱਖਣ ਵਾਸਤੇ ਉਹਨਾਂ ਦੇ ਕੋਲ ਰੂਟਸ ਬੜੇ ਅਵੇਲੇਬਲ ਨੇ। ਉਹ ਉਹਨਾਂ ਨੂੰ ਆਪਣੇ ਫੌਜੀਆਂ ਨੂੰ ਔਰ ਕਮਕ ਵੀ ਬੜੀ ਜਲਦੀ ਉਹ ਪਹੁੰਚਾ ਸਕਦੇ ਨੇ। ਕੁਇਕ ਰਿਸਪੌਂਸ ਉਹਨਾਂ ਦਾ ਉਹ ਬਿਹਤਰ ਹੈਗਾ। ਮੈਂ ਹੁਣ ਸਟ੍ਰੈਟਜੀ ਮਿਲਟਰੀ ਦੀ ਗੱਲ ਕਰ ਰਿਹਾ ਹਾਂ ਜੀ ਸਾਹਿਬ। ਇਹਦੇ 'ਚ ਇੱਕ ਚੀਜ਼ ਸ਼ਾਮਿਲ ਕਰ ਲਓ, ਕਹਿ ਰਹੇ ਨੇ ਕਿ ਈਰਾਨ ਕੋਲ 에ਅਰ ਫੋਰਸ ਤੇ ਕੋਈ ਨਹੀਂ, ਕੋਈ ਉਹਦਾ ਨਹੀਂ ਹੈ ਉਸ ਹਵਾਲੇ ਨਾਲ ਤਾਕਤ ਕੋਈ, ਲੇਕਿਨ ਜਿਹੜੀ ਨੇਵੀ ਉਹਦੀ ਹੈ ਉਹ ਕਹਿੰਦੇ ਨੇ ਕਿ ਉਹ ਬਹੁਤ ਸਟਰੋਂਗ ਹੈ ਸਮੁੰਦਰਾਂ ਦੇ ਉੱਤੇ, ਖਾਸ ਤੌਰ ਤੇ ਉਹ ਜਿਹੜਾ ਕੀ ਉਹ ਹਰਮੇਜ਼ ਜਿਹੜਾ ਹੁਰਮਜ਼ ਹੈਗੀ, ਹਾਂਜੀ, ਤੇ ਉੱਥੇ ਵੀ ਉਹ ਕਹਿ ਰਹੇ ਨੇ ਕਿ ਵੀ ਆਬਨਾਏ ਹੁਰਮਜ਼ ਜਿਹੜਾ ਉੱਥੇ ਸਟ੍ਰੇਟ ਆਫ ਹੁਰਮਜ਼, ਹਾਂਜੀ ਸਟ੍ਰੇਟ ਆਫ ਹੁਰਮਜ਼। ਹਾਂ, ਇਹ ਮੈਂ ਤੁਹਾਡੀ ਗੱਲ ਸਮਝ ਗਿਆ, ਲੇਕਿਨ ਤੁਸੀਂ ਗੱਲ ਦੇਖੋ ਕਿ ਅਗਰ ਅਮਰੀਕਾ ਦੀ ਨੇਵੀ ਨਾਲ ਤੁਸੀਂ ਕੰਪੈਰੀਜ਼ਨ ਕਰੋ ਤੇ ਫਿਰ ਤੇ ਕੁਝ ਵੀ ਨਹੀਂ ਹੈ ਨਾ। ਇਹ ਸਿਰਫ ਵੈਸੇ ਇੱਕ ਖਾਮ ਖਿਆਲੀ ਜਾਂ ਇਲਾਕਾਈ ਲਿਹਾਜ਼ ਦੇ ਨਾਲ ਸ਼ਾਇਦ ਮਤਲਬ ਯਮਨ ਦੇ ਮੁਕਾਬਲੇ ਦੇ ਵਿੱਚ, ਇਰਾਕ ਦੇ ਮੁਕਾਬਲੇ ਦੇ ਵਿੱਚ ਉਹਨਾਂ ਦੀ ਨੇਵੀ ਸਟਰੋਂਗ ਹੋਏਗੀ। ਲੇਕਿਨ ਤੁਸੀਂ ਅਗਰ ਅਮਰੀਕਾ ਦੇ ਨਾਲ ਉਹਨਾਂ ਦਾ ਮੁਆਜ਼ਨਾ ਕਰੋ ਤੇ ਕੁਝ ਵੀ ਨਹੀਂ ਨਾ ਮੁਕਾਬਲਾ। ਉਹ ਨੇਵੀ
ਸਮਝ ਲਓ ਹੈ ਹੀ ਨਹੀਂ ਠੀਕ ਉਸ ਹਿਸਾਬ ਨਾਲ ਦੇਖਿਆ ਜਾਏ ਤੇ। ਔਰ 에ਅਰ ਫੋਰਸ ਦਾ ਵੀ ਹੈਗਾ ਨਾਮ ਕਿ ਜਿਹੜੀ 에ਅਰ ਦੇ ਉੱਤੇ ਵੀ ਅਮਰੀਕਨਸ ਜਾਂ ਇਹਨਾਂ ਦੀ 에ਅਰ ਦਾ ਕੰਟਰੋਲ ਹੈ। ਤੁਸੀਂ ਦੇਖ ਲਓ ਕਿ ਉਹਨਾਂ ਤੇ ਮਿਜ਼ਾਈਲ ਹੋਏ ਨੇ ਔਰ ਕੁਝ ਟਾਈਮ ਤੱਕ ਤੇ ਈਰਾਨੀ ਮੀਡੀਆ ਦੀ ਤਰਫੋਂ ਜਾਂ ਉਧਰੋਂ ਕੋਈ ਇਹ ਇਤਲਾਹ ਹੀ ਨਹੀਂ ਆਈ। ਉਹ ਸਿਰਫ ਇਹ ਆਂਦਾ ਰਿਹਾ ਕਿ ਧਮਾਕਿਆਂ ਦੀ ਆਵਾਜ਼ ਸੁਣੀ ਗਈ, ਇਹ ਪਤਾ ਨਹੀਂ ਹਜੇ ਚੱਲ ਰਿਹਾ ਕਿ ਕੌਣ ਕੀਤਾ, ਕਿਹਨੇ ਕੀਤਾ। ਠੀਕ ਹੈ, ਹੁਣ ਉਹ ਕੀ ਯੂਜ਼ ਹੋਇਆ, ਉਹ ਮਿਜ਼ਾਈਲ ਦੇ ਜ਼ਰੀਏ ਆਏ ਨੇ ਜਾਂ ਬੜੇ ਸਟਿਲਥ 에ਅਰਕ੍ਰਾਫਟ ਦੇ ਜ਼ਰੀਏ ਹੋਏ ਨੇ ਜਿਨ੍ਹਾਂ ਦਾ ਨਹੀਂ ਪਤਾ ਚੱਲਿਆ ਜਾਂ ਰਡਾਰ ਉਹਨਾਂ ਨੂੰ ਕੈਚ ਨਹੀਂ ਕਰ ਸਕੇ ਔਰ ਉਹਨਾਂ ਨੇ ਉੱਥੇ ਹਿੱਟ ਕੀਤੇ ਨੇ ਬੜੇ ਸਿਕਿਉਰਿਟੀ ਜ਼ੋਨ ਦੇ ਵਿੱਚ ਹਿੱਟ ਹੋਏ ਨੇ। ਦੇਖੋ ਨਾ ਕਿ ਅਗਰ ਪ੍ਰੈਜ਼ੀਡੈਂਟ ਹਾਊਸ ਦੇ ਕਰੀਬ ਨੇ ਜਾਂ ਉਹਨਾਂ ਦੇ ਜਿਹੜੇ ਰਹਿਬਰ ਨੇ ਉਹਨਾਂ ਦੇ ਸੇਫ ਹਾਊਸਿਸ ਦੇ ਕਰੀਬ ਨੇ ਜਾਂ ਉਹਨਾਂ ਦੇ ਕੋਈ ਬੜੇ ਇੰਪੋਰਟੈਂਟ ਇੰਸਟਾਲੇਸ਼ਨ ਦੇ ਉੱਤੇ ਕਰੀਬ ਨੇ, ਉੱਥੇ ਹਿਫਾਜ਼ਤਾਂ ਤੇ ਹੋਣਗੀਆਂ ਤੇ ਉਹ ਹਿਫਾਜ਼ਤੀ ਇਕਦਾਮਾਤ ਦੇ ਬਾਵਜੂਦ ਅਗਰ ਉੱਥੇ ਹਿੱਟ ਕੀਤਾ ਗਿਆ ਤੇ ਇੱਥੋਂ ਤੁਸੀਂ ਲੈ ਲਓ ਕਿ ਕਿੰਨੀ ਸੋਫਿਸਟੀਕੇਸ਼ਨ ਦੇ ਨਾਲ ਜਾਂ ਕਿੰਨੀ ਐਕੂਰੇਟ ਮਾਲੂਮਾਤ ਦੇ ਨਾਲ ਔਰ ਕਿੰਨੀ ਹਾਈ ਟੈਕਨੋਲੋਜੀ ਯੂਜ਼ ਹੋਈ ਹੋਣੀ ਹੈ ਤੇ ਉੱਥੇ ਅਟੈਕ ਹੋਇਆ। ਤੇ ਮੈਂ ਇਹਨਾਂ ਨੂੰ ਚੀਜ਼ਾਂ ਨੂੰ ਇੱਕ ਜਜ਼ਬਾਤ ਇੱਕ ਅਲੱਗ ਚੀਜ਼ ਨੇ, ਹਮਦਰਦੀ ਇੱਕ ਅਲੱਗ ਚੀਜ਼ ਹੈ। ਜਿਹੜੀ ਫੈਕਚੁਅਲ ਸਾਡੇ ਸਾਹਮਣੇ ਜਿਹੜੀ ਗੱਲ ਕਰ ਰਿਹਾ ਇੱਕ ਫੈਕਚੁਅਲਿਟੀ ਦੇ ਉੱਤੇ ਕਰ ਰਹੀ ਇੰਟਰਨੈਸ਼ਨਲ ਰਿਲੇਸ਼ਨਸ ਦੇ ਵਿੱਚ ਔਰ ਵਾਰ ਦੇ ਮਾਮਲਾਤ ਵਿੱਚ ਜਦੋਂ ਅਸੀਂ ਦੇਖਦੇ ਹਾਂ ਤੇ ਇਹ ਈਰਾਨ ਦੇ ਉੱਤੇ ਜਿਹੜੀ ਹੈ ਜਾਰੀਅਤ, ਉਹਨੂੰ ਜਾਰੀਅਤ ਤੇ ਅਸੀਂ ਕਵਾਂਗੇ, ਲੇਕਿਨ ਇਸ ਜਾਰੀਅਤ ਦੇ ਵਿੱਚੋਂ ਸਰਵਾਈਵ ਕਰਨਾ ਜਿਹੜਾ ਹੈ ਨਾ ਉਹ ਮੈਨੂੰ ਖਾਸਾ ਮੁਸ਼ਕਲ ਨਜ਼ਰ ਆ ਰਿਹਾ। ਠੀਕ ਹੈ ਜੀ ਸਾਹਿਬ, ਬੱਤੋਂ ਇਸ ਆਪਣੀ ਗੱਲ ਦਾ ਆਗਾਜ਼ ਕਰਾਂਗੇ ਕਿਉਂਕਿ ਹਾਲੇ ਬਹੁਤ ਸਾਰੇ ਸਵਾਲ ਜਿਹੜੇ ਨੇ ਉਹ ਜ਼ਿਹਨ 'ਚ ਨੇ। ਬੜੇ ਤੁਹਾਡੇ ਸਵਾਲ ਤੇ ਹਰ ਵੇਲੇ ਤੁਸੀਂ ਮਾਸਟਰੋਂ ਸਵਾਲ ਕਰਨ ਦੇ। ਨਾਜ਼ਰੀਨ, ਪ੍ਰੋਗਰਾਮ 'ਚ ਵਕਤ ਇੱਕ ਬ੍ਰੇਕ ਤੋਂ ਬਾਅਦ ਜਦੋਂ ਵਾਪਸ ਆਵਾਂਗੇ ਤੇ ਜਿਹੜੀ ਈਰਾਨ ਜੰਗ ਹੈ ਇਸਰਾਈਲ ਦੇ ਨਾਲ ਇਹਦੇ ਉੱਤੇ ਗੱਲ ਕਰਾਂਗੇ ਔਰ ਇਹ ਵੀ ਪੁੱਛਾਂਗੇ ਚੋਇਸ ਸਾਹਿਬ ਕੋਲੋਂ ਕਿ ਇਹ ਜਿਹੜੀ ਜੰਗ ਹੈ ਇਹਦਾ ਅਸਰ ਜਿਹੜਾ ਉਹ ਖਿੱਤੇ ਤੇ ਆਲਮੀ ਬਰਾਦਰੀ ਆਲਮੀ ਦੁਨੀਆ ਜਿਹੜੀ ਉਹਦੇ ਤੇ ਕਿਸ ਤਰ੍ਹਾਂ ਹੋਏਗਾ ਔਰ ਇਹ ਮਾਮਲਾਤ ਜਿਹੜੇ ਨੇ ਇਹਨਾਂ ਨੂੰ ਅਗਰ ਕੰਟਰੋਲ ਕੀਤਾ ਜਾਵੇ ਤਾਂ ਕਿਸ ਤਰ੍ਹਾਂ ਹੋ ਸਕਦੇ ਨੇ, ਇਹਦੇ ਉੱਤੇ ਗੱਲ ਕਰਾਂਗੇ। ਸਾਡੇ ਨਾਲ ਜੁੜੇ ਰਹੋ। ਵੈਲਕਮ ਬੈਕ ਨਾਜ਼ਰੀਨ, ਬ੍ਰੇਕ ਤੋਂ ਜਾਣ ਤੋਂ ਪਹਿਲੇ ਈਰਾਨ ਇਸਰਾਈਲ ਜਿਹੜੀ ਜੰਗ ਹੈ ਉਹਦੇ ਉੱਤੇ ਗੱਲ ਚੱਲ ਰਹੀ ਸੀ। ਹੁਣ ਚੋਇਸ ਸਾਹਿਬ ਕੋਲ ਪੁੱਛਨੇ ਆ ਕਿ ਇਹ ਜਿਹੜੀ ਜੰਗ ਚੱਲ ਰਹੀ ਹੈ ਇਹਦਾ ਖਿੱਤੇ ਦੇ ਉੱਤੇ ਕੀ ਅਸਰ ਹੋਏਗਾ, ਖਾਸ ਤੌਰ ਤੇ ਪਾਕਿਸਤਾਨ ਚੂँकि ਬਿਲਕੁਲ ਸਾਡਾ ਹਮਸਾਇਆ ਮੁਲਕ ਈਰਾਨ ਸਾਡੇ ਨਾਲ ਲੱਗਦਾ ਹੈ ਤੇ ਇੱਕ ਬੜੀ ਤਸ਼ਵੀਸ਼ ਵੀ ਪਾਈ ਜਾ ਰਹੀ ਹੈ ਕਿ ਇਹਦੇ ਅਸਰਾਤ ਜਿਹੜੇ ਨੇ ਖਿੱਤੇ ਤੇ ਔਰ ਪਾਕਿਸਤਾਨ ਤੇ ਆਉਣਗੇ ਔਰ ਕਿਸ ਤਰ੍ਹਾਂ ਦੇ ਅਸਰਾਤ ਹੋਣਗੇ ਔਰ ਪਾਕਿਸਤਾਨ ਉਹਨਾਂ ਤੋਂ ਕਿਸ ਤਰ੍ਹਾਂ ਬਚ ਸਕਦਾ ਹੈ। ਚੋਇਸ ਸਾਹਿਬ, ਪਾਕਿਸਤਾਨ ਦੇ ਪਰਸਪੈਕਟਿਵ 'ਚ ਅਗਰ ਅਸੀਂ ਗੱਲ ਕਰਨੇ ਤੇ ਬਲੋਚਿਸਤਾਨ ਜਿਹੜੀ ਸਾਡੀ ਨਾਲ ਸਰਹੱਦ ਲੱਗਦੀ ਹੈ ਤਾਂ ਈਰਾਨ ਦੇ ਵਿੱਚ ਪਹਿਲੇ ਵੀ ਤੁਹਾਨੂੰ ਯਾਦ ਹੈ ਪਾਕਿਸਤਾਨ ਨੇ ਕਾਰਵਾਈ ਕੀਤੀ ਸੀ, ਉੱਥੇ BLA ਦੇ ਜਿਹੜੇ ਦਹਿਸ਼ਤਗਰਦ ਸਨ ਠਿਕਾਣੇ ਸਨ ਉਹਨਾਂ ਨੂੰ ਤਬਾਹ ਕੀਤਾ ਸੀ। ਤੇ ਅਗਰ ਉੱਥੇ ਇਸਰਾਈਲ ਹਮਲਾ ਕਰ ਰਿਹਾ ਜਿਹੜਾ ਕਿ ਚੱਲੀ ਜੰਗ ਔਰ ਹਾਂਜੀ ਤੇ ਈਰਾਨ ਦੀ ਸੂਰਤ ਹਾਲ ਮਜ਼ੀਦ ਖਰਾਬ ਹੁੰਦੀ ਹੈ ਤੇ ਪਾਕਿਸਤਾਨ ਦਾ ਬਾਰਡਰ ਵੀ ਡਿਸਟਰਬ ਹੋ ਸਕਦਾ। ਦੇਖੋ ਗੱਲ ਹੈਗੀ ਹੈ, ਇਹ ਕੁਐਸਚਨ ਬਹੁਤ ਸਾਰੀ ਜਗ੍ਹਾ ਦੇ ਉੱਤੇ ਪੁੱਛਿਆ ਵੀ ਜਾ ਰਿਹਾ ਔਰ ਉਹਦੇ ਮੁxtਲਿਫ ਕਿਸਮ ਦੇ ਜਵਾਬਾਤ ਵੀ ਆ ਰਹੇ ਨੇ। ਤੇ ਇਹਦੇ 'ਚ ਜਿਹੜਾ ਮੇਰਾ ਟੇਕ ਹੈਗਾ ਉਹਦੇ 'ਚ ਇੱਕ ਤੇ ਇਹ ਹੈਗਾ ਕਿ ਈਰਾਨ ਦੇ ਵਿੱਚ ਜੋ ਕੁਝ ਵੀ ਹੋ ਰਿਹਾ ਉਹਦੇ ਤੇ ਪਾਕਿਸਤਾਨ ਕਿਉਂਕਿ ਬਿਲਕੁਲ ਉਹਨਾਂ ਦੀ ਸਰਹੱਦ ਦੇ ਨਾਲ ਹੈਗਾ, ਸਾਡੇ ਇੱਕ ਰਿਲੇਸ਼ਨਸ ਵੀ ਉਹਨਾਂ ਦੇ ਨਾਲ ਇੱਕ ਅੱਛੇ ਨੇ, ਈਰਾਨੀਆਂ ਦੇ ਨਾਲ ਹਮੇਸ਼ਾ ਤੋਂ ਹੀ ਅੱਛੇ ਰਹੇ ਨੇ, ਈਰਾਨੀ ਆਵਾਮ ਦੇ ਨਾਲ ਵੀ ਰਿਲੇਸ਼ਨ ਅੱਛੇ ਰਹੇ ਨੇ। ਤੇ ਇਹਦੇ ਵਿੱਚ ਅਸੀਂ ਪਾਕਿਸਤਾਨ ਦੀ ਜਿਹੜੀ ਪੋਜੀਸ਼ਨ ਹੈਗੀ ਉਹ ਬਿਲਕੁਲ ਵਾਕਈ ਉਹ ਇਸ ਤਰ੍ਹਾਂ ਕਿ ਇੱਕ ਤੇ ਸਾਨੂੰ ਡਿਸਟਰਬੈਂਸ ਹੈ ਜਿਹੜੀ ਤੁਸੀਂ ਉਹ ਗੱਲ ਕੀਤੀ ਸੀ, ਪੁੱਛਿਆ ਸੀ ਗੱਲ ਕਿ ਸਟ੍ਰੇਟ ਆਫ ਹੋਰਮਜ਼ ਦੇ ਅੰਦਰ ਕਿ ਉਥੋਂ ਤੇਲ ਦੀ ਜਿਹੜੀ ਇੰਟਰਨੈਸ਼ਨਲ ਟ੍ਰੇਡ ਹੁੰਦੀ ਹੈ ਉਸ ਰਸਤੇ ਦੇ ਵਿੱਚੋਂ ਨਿਕਲ ਕੇ ਅੱਗੇ ਬਾਹਰ ਅਰੇਬੀਅਨ ਸੀ ਨੂੰ ਰੂਟ ਅੱਗੇ ਮੁxtਲਿਫ ਅਖਤਿਆਰ ਕਰਦੀ ਹੈ। ਤੇ ਅਗਰ ਈਰਾਨ ਜਾਂ ਇਸ ਜੰਗ ਦੇ ਨਤੀਜੇ 'ਚੋਂ ਸਟ੍ਰੇਟ ਆਫ ਹੋਰਮਜ਼ ਦੇ ਵਿੱਚ ਟ੍ਰੇਡ ਮੁਤਾਸਰ ਹੁੰਦੀ ਹੈ ਤੇ ਫਿਰ ਉਹਦੇ 'ਚ ਜ਼ਾਹਰ ਹੈ ਪਾਕਿਸਤਾਨ ਨੂੰ ਵੀ ਪ੍ਰੋਬਲਮ ਹੋਏਗੀ ਆਇਲ ਟਰਾਂਸਪੋਰਟੇਸ਼ਨ ਦੇ ਹਵਾਲੇ ਨਾਲ ਵੀ ਔਰ ਦੀਗਰ ਮਾਮਲਾਤ ਦੇ ਹਵਾਲੇ ਨਾਲ ਵੀ ਔਰ ਉਹਦੇ ਨਾਲ ਬਾਕੀ ਲੋਕਾਂ ਨੂੰ ਦੂਸਰੇ ਮੁਲਕਾਂ ਨੂੰ ਵੀ ਇਹ ਮਸਾਇਲ ਸਾਹਮਣੇ ਆਉਣਗੇ। ਇਹ ਤੇ ਖਤਰਾ ਮੌਜੂਦ ਹੈਗਾ। ਲੇਕਿਨ ਇਹਦੇ 'ਚ ਇੱਕ ਚੀਜ਼ ਜਿਹੜੀ ਦੂਸਰੀ ਗੱਲ ਹੈਗੀ ਹੈ ਕਿ ਈਰਾਨ ਨੇ ਜਿਸ ਤਰ੍ਹਾਂ ਸਾਡੇ ਕੋਲ ਇਤਲਾਤ ਆ ਰਹੀਆਂ ਨੇ ਕਿ ਉਹਨਾਂ ਨੇ ਬਹਿਰੇਨ ਦੇ ਉੱਤੇ ਵੀ ਕੋਈ ਮਿਜ਼ਾਈਲ ਸੁੱਟੇ ਨੇ ਔਰ ਉਸ ਤੋਂ ਬਾਅਦ ਉਹਨਾਂ ਨੇ ਸਾਊਦੀ ਕਤਰ UAE ਇਹਨਾਂ ਦੇ ਉੱਤੇ ਵੀ ਇਹ ਗੱਲ ਕੀਤੀ ਹੈ। ਔਰ ਇੱਥੋਂ ਨਜ਼ਰ ਇਹ ਆਉਂਦਾ ਕਿ ਈਰਾਨੀ ਜਿਹੜੀ ਸਟ੍ਰੈਟਜੀ ਮੈਨੂੰ ਲੱਗਦੀ ਹੈ ਕਿ ਉਹ ਚਾਹੁੰਦੇ ਨੇ ਕਿ ਦਾਇਰਾ ਇਹਦਾ ਵਸੀ ਹੋਵੇ, ਇੱਕ ਜੰਗ ਦਾ ਜਿਹੜਾ ਇੱਕ ਕੋਰੀਡੋਰ ਹੈਗਾ ਉਹਨੂੰ ਵੱਡਾ ਕੀਤਾ ਜਾਵੇ। ਠੀਕ ਹੈ, ਤਾਂ ਕਿ ਸਾਰੇ ਇਹਦੇ 'ਚ ਇਨਵਾਲਵ ਹੋ ਜਾਣ ਔਰ ਇੱਕ ਇਕਨੋਮਿਕ
ਅਨਰੈਸਟ ਪੈਦਾ ਕਰਕੇ ਸੀ ਰੂਟਸ ਦੇ ਉੱਤੇ ਪ੍ਰੋਬਲਮਸ ਕੀਤੀਆਂ ਜਾਣ। ਕਿਉਂਕਿ ਅਗਰ ਦੇਖੋ ਨਾ ਬਹਿਰੇਨ ਤੇ ਅਟੈਕ ਹੁੰਦਾ ਤੇ ਉੱਥੇ ਜਿਹੜੇ ਟ੍ਰੇਡ ਉੱਥੋਂ ਜਹਾਜ਼ਾਂ ਦੀ ਗੁਜ਼ਰਗਾ ਉਹ ਸਾਰੇ ਬੰਦੇ ਪਰੇਸ਼ਾਨ ਤੇ ਬੰਦ ਹੋਣਗੇ, ਵਕਤੀ ਤੌਰ ਤੇ ਦੇਖਣਗੇ ਕਿ ਉਹ ਤੁਸੀਂ ਬੰਦ ਕਰੋ। ਇਸ ਤਰ੍ਹਾਂ ਹੀ ਹੂਸੀਆਂ ਨੇ ਵੀ ਕੋਈ ਐਕਟੀਵਿਟੀ ਕੀਤੀ ਹੈ, ਉਹ ਬਿਲਕੁਲ ਉੱਤੇ ਬੈਠੇ ਹੋਏ ਨੇ ਰੈੱਡ ਸੀ ਦੇ ਉੱਤੇ, ਠੀਕ ਹੈ ਨਾ। ਉਹ ਰੈੱਡ ਸੀ ਦੀ ਤਜਾਰਤ ਅੱਗੋਂ ਰੈੱਡ ਸੀ ਮਿਲਦਾ ਹੈ ਸੁਏਜ਼ ਦੇ ਨਾਲ, ਸੁਏਜ਼ ਕੈਨਾਲ ਦੇ ਜ਼ਰੀਏ ਫਿਰ ਉਹ ਜਾ ਕੇ ਦੁਬਾਰਾ ਖੁੱਲਦਾ ਹੈ ਉਹਦੇ ਨਾਲ ਬਹਿਰਾ ਰੋਮ ਦੇ ਨਾਲ, ਮੈਡੀਟਰੇਨੀਅਨ ਦੇ ਨਾਲ। ਤੇ ਅਗਰ ਇਹ ਪੂਰਾ ਖਿੱਤਾ ਉਸ ਤਰੀਕੇ ਨਾਲ ਜਿਹੜੀ ਇਰਾਨੀ ਜਿਹੜੀ ਸਮਝ ਆ ਰਹੀ ਹੈ ਸਟ੍ਰੈਟਜੀ ਕਿ ਉਹਨਾਂ ਨੇ ਇਹਨੂੰ ਮੁਤਾਸਰ ਕੀਤਾ ਹੈ ਕਿ ਤਾਂ ਕਿ ਇਹਨਾਂ ਮੁਲਕਾਂ ਦੇ ਉੱਤੇ ਕਰਨ ਦੀ ਵਜ੍ਹਾ, ਕਿਉਂਕਿ ਹਾਲਾਂਕਿ ਇਹ ਤਾਂ ਇੰਡੀਪੈਂਡੈਂਟ ਕੰਟਰੀਜ਼ ਨੇ ਔਰ ਇਹਨਾਂ ਦਾ ਈਰਾਨ ਦੇ ਨਾਲ ਝਗੜਾ ਨਹੀਂ ਹੈ, ਤੇ ਲੇਕਿਨ ਈਰਾਨ ਨੇ ਉੱਥੇ ਹਮਲਾ ਕੀਤਾ। ਈਰਾਨ ਤੇ ਹਮਲਾ ਤਾਂ ਇਸਰਾਈਲ ਨੇ ਕੀਤਾ ਹੈ ਨਾ। ਉਹਨਾਂ ਦਾ ਇਹ ਤੇ ਸਮਝ ਆ ਜਾਂਦੀ ਕਿ ਚਲੋ ਉਹਨਾਂ ਨੇ ਲੇਕਿਨ ਇਸਰਾਈਲ ਤੇ ਅਟੈਕ ਕੀਤਾ, ਉਹਨਾਂ ਨੇ ਬਹਿਰੇਨ ਦੇ ਉੱਤੇ ਕੀਤਾ। ਬਹਿਰੇਨ ਦਾ ਮਤਲਬ ਹੈਗਾ ਕਿ ਉੱਥੇ ਅਮਰੀਕਨ ਅੱਡਿਆਂ ਤੇ ਕੀਤਾ, ਜਵਾਜ਼ ਉਹਨਾਂ ਨੇ ਇਹ ਜਵਾਜ਼ ਪੇਸ਼ ਕੀਤਾ ਨਾ ਕਿ ਅਸੀਂ ਤਾਂ ਅਮਰੀਕੀ ਅੱਡਿਆਂ ਤੇ ਕਰ ਰਹੇ ਹਾਂ। ਇਸੇ ਤਰ੍ਹਾਂ ਹੀ ਉਹਨਾਂ ਨੇ ਜਵਾਜ਼ ਪੇਸ਼ ਕੀਤਾ, ਚਾਹੇ ਉਹ ਕਤਰ 'ਚ ਵੀ ਇਹੋ ਹੀ ਕੀਤਾ ਉਹਨਾਂ ਨੇ, ਤੇ ਅਬੂ ਜ਼ੈਬੀ ਦੇ ਨਾਲ ਵੀ ਉਹਨਾਂ ਨੇ ਇਹੋ ਹੀ ਕੀਤਾ, ਕੁਵੈਤ 'ਚ ਵੀ ਇਹੀ ਕੀਤਾ। ਹੁਣ ਸਵਾਲ ਹੈ ਵੇ ਇਹਦੇ ਅੰਦਰ ਇੱਕ ਗੋ ਸਾਡਾ ਇੱਕ ਹਮਸਾਏ, ਕਿਉਂਕਿ ਮਸਲਾ ਹੈਗਾ ਕਿ ਦੂਸਰੇ ਵੀ ਤਾਂ ਮੁਸਲਮਾਨ ਮੁਲਕ ਨੇ, ਅਗਰ ਈਰਾਨ ਮੁਸਲਮਾਨ ਹੈ ਤੇ ਦੂਸਰੇ ਵੀ ਮੁਸਲਮਾਨ ਮੁਲਕ ਨੇ। ਅਗਰ ਕਿਸੇ ਮੁਲਕ ਦੇ ਵਿੱਚ ਕਿਆ ਅੱਡੇ ਨੇ ਤੇ ਤੁਸੀਂ ਉੱਥੇ ਇਸ ਤੁਹਾਨੂੰ ਇਜਾਜ਼ਤ ਇੰਟਰਨੈਸ਼ਨਲ ਲਾਅ ਦਿੰਦਾ ਹੈ ਕਿ ਵੀ ਤੁਸੀਂ ਉਸ ਦੇ ਉੱਤੇ ਜਾ ਕੇ ਅਗਲੇ ਮੁਲਕ ਦੀ ਸੋਵਰੇਨਿਟੀ ਨੂੰ ਅਟੈਕ ਕਰੋ, ਠੀਕ ਹੈ। ਲੇਕਿਨ ਜੰਗ ਔਰ ਮੁਹੱਬਤ ਵਿੱਚ ਕਹਿੰਦੇ ਨੇ ਸਭ ਜਾਇਜ਼ ਹੁੰਦਾ, ਜੰਗ ਦੇ ਆਪਣੇ ਅਸੂਲ ਔਰ ਜ਼ਾਬਤੇ ਹੁੰਦੇ ਨੇ। ਸਾਊਦੀ ਅਰਬ ਦਾ ਵੀ ਤਾਂ ਬਿਆਨ ਆਇਆ ਕਿ ਅਸੀਂ ਇਹਦਾ ਜਵਾਬ ਦੇਵਾਂਗੇ। ਤੇ ਉਹਦੇ ਤੇ ਜਿਹੜੀ ਮੈਨੂੰ ਇਸ ਕਾਰਵਾਈ ਦਾ ਜਿਹੜਾ ਮੈਨੂੰ ਮਕਸਦ ਨਜ਼ਰ ਆ ਰਿਹਾ ਉਹ ਹੈਗਾ ਕਿ ਜਿਹੜੇ ਸੀ ਰੂਟ ਨੇ ਟ੍ਰੇਡ ਦੇ ਉਹਨਾਂ ਨੂੰ ਮੁਤਾਸਰ ਕਰਨਾ, ਤਾਂ ਕਿ ਦੁਨੀਆ ਇਹਦੇ ਤੋਂ ਮੁਤਾਸਰ ਹੋਵੇ ਔਰ ਉਹ ਦੁਨੀਆ ਨੋਟਿਸ ਲਵੇ, ਤਾਂ ਕਿ ਈਰਾਨ ਦੀ ਤਰਫ ਆਏ ਔਰ ਅਮਰੀਕਨਜ਼ ਔਰ ਇਸਰਾਈਲੀਆਂ ਦੇ ਉੱਤੇ ਵੀ ਦਬਾਅ ਵਧੇ ਕਿ ਦੇਖੋ ਤੁਸੀਂ ਇਹ ਕੀ ਪੇ ਕਰ ਰਹੇ ਹੋ, ਸਾਡੀਆਂ ਟ੍ਰੇਡ ਮੁਤਾਸਰ ਹੋ ਰਹੀਆਂ ਨੇ, ਤੁਸੀਂ ਇਹਨਾਂ ਨੂੰ ਰੋਕੋ। ਯਾਨੀ ਜਾਂ ਚੀਨ ਅੱਗੇ ਆ ਸਕਦਾ ਹੈ ਜਾਂ ਰੂਸ ਦੇ ਕੋਲ ਆ ਸਕਦਾ ਕਿ ਤੁਸੀਂ ਇਹ ਕੀ ਕਰਦੇ ਪਏ ਹੋ, ਇਹਦੇ ਨਾਲ ਦੁਨੀਆ ਦੀ ਟ੍ਰੇਡ ਮੁਤਾਸਰ ਹੋ ਰਹੀ, ਸਾਡਾ ਮੁਤਾਸਰ ਹੋ ਰਿਹਾ, ਤੁਸੀਂ ਇਹਨੂੰ ਸੁਲ੍ਹਾ ਸਫਾਈ ਯਾਨੀ ਇੱਕ ਅੱਗੇ ਵੇ ਫਾਰਵਰਡ ਕੋਈ ਨਿਕਲ ਸਕੇ। ਤੇ ਮੈਨੂੰ ਉਹ ਸਟ੍ਰੈਟਜੀ ਇਹਦੇ ਅੰਦਰ ਇਹ ਲੱਗਦੀ ਹੈ ਕਿ ਉਹਨਾਂ ਨੇ ਜਿਹੜੇ ਅਗਰ ਦੇਖੋ ਕਿ ਇਰਾਕ ਦਾ ਸ਼ਤੁਲ ਅਰਬ ਜਿਹਨੂੰ ਅਸੀਂ ਕਹਿੰਦੇ ਹਾਂ, ਜਿੱਥੇ ਵੱਡਾ ਟ੍ਰੇਡ ਦਾ ਇੱਕ ਉਹ ਹੈ ਵੇ ਰਸਤਾ, ਉਹਦੇ ਚੋਂ ਨਿਕਲਦੀ ਸਟ੍ਰੇਟ ਆਫ ਹੋਰਮਜ਼ ਦੇ ਵਿੱਚ ਉਹ ਮੁਤਾਸਰ ਹੁੰਦੀ ਤੇ ਇਰਾਨੀ ਤੇਲ ਦੀ ਜਿਹੜੀ ਟ੍ਰੇਡ ਹੈ ਔਰ ਇਰਾਕੀ ਤੇਲ ਦੀ ਟ੍ਰੇਡ, ਕੁਵੈਤ ਦੇ ਤੇਲ, ਉਹ ਸਾਰੀ ਉੱਥੋਂ ਮੁਤਾਸਰ ਹੋ ਜਾਏਗੀ। ਅੱਗੇ ਬਹਿਰੇਨ ਖੁੱਲੇ ਸਮੁੰਦਰ ਦੀ ਤਰਫ ਆਉਂਦਾ, ਉਹ ਵੀ ਰੂਟ ਅਗਰ ਉਹ ਬੰਦ ਹੁੰਦੇ ਨੇ, ਹੂਸੀ ਅਗਰ ਉੱਥੇ ਕਰਦੇ ਨੇ ਉਹਨਾਂ ਦੇ ਰੂਟਸ ਨੂੰ, ਕਿਉਂ ਉੱਥੇ ਫਿਰ ਸਾਰੀ ਟ੍ਰੇਡ ਮੁਤਾਸਰ ਹੋਏਗੀ। ਇਹ ਮੈਨੂੰ ਇੱਕ ਉਹਨਾਂ ਦੀ ਸਟ੍ਰੈਟਜੀ ਲੱਗਦੀ ਹੈ। ਲੇਕਿਨ ਇਹਦੇ ਅੰਦਰ ਤੁਹਾਡਾ ਸਵਾਲ ਹੈ ਕਿ ਪਾਕਿਸਤਾਨ ਦੇ ਉੱਤੇ ਕੀ ਅਸਰ ਆਏਗਾ। ਡੈਫੀਨੇਟਲੀ ਅਗਰ ਦੂਸਰੇ ਮੁਲਕਾਂ ਦੇ ਉੱਤੇ ਇਹ ਚੀਜ਼ਾਂ ਆਉਣਗੀਆਂ ਤੇ ਪਾਕਿਸਤਾਨ ਦੇ ਵੀ ਇੰਟਰਸਟ ਖਲੀਜ ਦੇ ਵਿੱਚ ਵੀ ਨੇ, ਪਾਕਿਸਤਾਨ ਦੇ ਲੋਕ ਵੀ ਨੇ ਉੱਥੇ, ਪਾਕਿਸਤਾਨ ਦੀ ਟ੍ਰੇਡ ਵੀ ਉਧਰੋਂ ਹੁੰਦੀ ਹੈ, ਆਉਂਦੀ ਹੈ ਚੀਜ਼ਾਂ, ਤੇ ਕੁਝ ਡੈਫੀਨੇਟਲੀ ਕੁਝ ਉੱਥੇ ਸਾਨੂੰ ਮਿਲੇਗਾ। ਲੇਕਿਨ ਇਹਦੇ ਨਾਲ ਅਸੀਂ ਇਹ ਵੀ ਸਾਡੇ ਕੋਲ ਹੈਗੇ ਕਿ ਪਾਕਿਸਤਾਨ ਦੇ ਕੋਲ ਜ਼ਿਆਦਾ ਬਿਹਤਰ ਆਪਸ਼ਨਸ ਦੀਗਰ ਵੀ ਮੌਜੂਦ ਨੇ ਜਿੱਥੋਂ ਅਸੀਂ ਆਪਣੀ ਸਾਡੀ ਟ੍ਰੇਡ ਜਿਹੜੀ ਉਹ ਚੱਲਦੀ ਰਹਿ ਸਕਦੀ ਹੈ। ਤੇ ਕੁਝ ਅਗਰ ਉਹਦੇ ਇਫੈਕਟ ਆਉਂਦੇ ਵੀ ਨੇ ਤੇ ਪਾਕਿਸਤਾਨ ਦੇ ਉੱਤੇ ਇਸ ਤਰ੍ਹਾਂ ਦੇ ਇਫੈਕਟ ਨਹੀਂ ਆਉਣਗੇ ਕਿ ਜਿਵੇਂ ਇੱਕ ਕਿ ਸ਼ਾਇਦ ਸਾਰਾ ਕੁਝ ਹੀ ਬੰਦ ਹੋ ਜਾਏਗਾ। ਲੇਕਿਨ ਜੋ ਸਭ ਇਹਦੇ ਇਕਨੋਮਿਕ ਅਸਰਾਤ ਤੇ ਆਉਣਗੇ ਤਾਂ ਪੂਰੀ ਦੁਨੀਆ ਤੇ ਹੀ ਆਉਣਗੇ, ਤੇਲ ਦੀ ਪ੍ਰਾਈਸਿਸ ਉੱਤੇ ਚਲੇ ਜਾਣਗੇ, ਜਿਵੇਂ ਸਾਡੀ ਸਟਾਕ ਮਾਰਕੀਟ ਤੇ ਵੀ ਉਹਦਾ ਅਸਰ ਉਹਦੇ ਆਣੇ ਨੇ, ਠੀਕ ਹੈ, ਬਿਲਕੁਲ ਆਉਣਗੇ। ਮੈਂ ਇਹਦੇ ਚ ਖਾਸ ਇੱਕ ਇਹ ਵੀ ਗੱਲ ਕਰ ਰਿਹਾ ਕਿ ਦਹਿਸ਼ਤਗਰਦੀ ਔਰ ਇਹਨਾਂ ਚੀਜ਼ਾਂ ਦੇ ਹਵਾਲੇ ਨਾਲ ਵੀ ਦਹਿਸ਼ਤਗਰਦੀ ਦੇ ਹਵਾਲੇ ਨਾਲ ਡੈਫੀਨੇਟਲੀ ਪਾਕਿਸਤਾਨ ਨੂੰ ਇਹ ਤੇ ਅੱਗੇ ਵੀ ਸਾਡਾ ਇੱਕ ਪ੍ਰੋਬਲਮ ਤੇ ਬੜਾ ਵੱਡਾ ਹੈ ਕਿ ਸਾਡੇ ਕੋਲ ਦਹਿਸ਼ਤਗਰਦੀ ਦੇ ਵਿੱਚ ਔਰ ਉਹਦੇ ਅੰਦਰ ਇਹ ਕੁਝ ਸਹੂਲਤਕਾਰ ਪਾਕਿਸਤਾਨ ਦੇ ਅੰਦਰ ਵੀ ਮੌਜੂਦ ਨੇ ਨਾ। ਦੇਖੋ ਇਹ ਮੁਲਕਾਂ ਦੇ ਵਿੱਚ ਅਗਰ ਇਹ ਕੁਝ ਹੋ ਰਿਹਾ ਹੈ ਤੇ ਜਿਨ੍ਹਾਂ ਦੇ ਮਫਾਦਾਤ ਇਸ ਟ੍ਰੇਡ ਦੇ ਨਾਲ ਵਬਸਤਾ ਹੋਣਗੇ, ਇਲੀਗਲ ਟ੍ਰੇਡ ਦੇ ਨਾਲ ਖਾਸ ਤੌਰ ਦੇ ਉੱਤੇ ਔਰ ਬਲੈਕ ਮਨੀ ਦੇ ਨਾਲ ਤੁਹਾਨੂੰ ਇਹ ਚੀਜ਼ਾਂ ਸਾਹਮਣੇ ਆਉਣਗੀਆਂ ਤੇ ਉਹ ਤੁਹਾਡੇ ਕੋਲ ਪਤਾ ਚੱਲੇਗਾ ਕਿ ਉਹ ਲੋਕ ਇੱਥੇ ਡਿਸਟਰਬੈਂਸ ਵੀ ਪੈਦਾ ਕਰਨਗੇ। ਹੋ ਸਕਦਾ ਕਿ ਸਾਡੇ ਲਈ ਮੁਹਾਜਰੀਨ ਦੇ ਹਵਾਲੇ ਨਾਲ ਵੀ ਆਉਣ ਤੇ ਇਹਦਾ ਬਿਹਤਰ ਹੱਲ ਤਰੀਕਾ ਹੈਗਾ, ਕਿਉਂਕਿ ਡੈਫੀਨੇਟਲੀ ਪਾਕਿਸਤਾਨ ਦੀ ਸਟੈਬਲਿਸ਼ਮੈਂਟ ਔਰ ਗਵਰਨਮੈਂਟ ਨੇ ਇਹਦੇ ਤੇ ਨਜ਼ਰ ਰੱਖੀ ਹੋਏਗੀ ਔਰ ਉਹਨਾਂ ਨੇ ਆਪਣੀ ਸਰਹੱਦਾਂ ਦੇ ਉੱਤੇ ਆਪਣੀ ਪੈਟਰੋਲਿੰਗ ਵੀ ਸਖਤ ਕੀਤੀ ਹੋਏਗੀ, ਨਿਗਰਾਨੀ ਵੀ ਸਖਤ ਕੀਤੀ ਹੋਏਗੀ ਕਿ ਇੱਕ ਤੇ ਅਸੀਂ ਸਾਡੇ ਕੋਲ ਜਿਹੜੇ ਮੁਹਾਜਰੀਨ ਦਾ ਇਨਫਲਕਸ ਜਿਹੜਾ ਉਹ ਨਾ ਆਏ। ਅਮੂਮਨ ਈਰਾਨ ਦੀ ਤਰਫੋਂ ਇਸ ਤਰ੍ਹਾਂ ਮੁਹਾਜਰੀਨ ਨਹੀਂ ਆਉਂਦੇ ਕਿਉਂਕਿ ਸਿਸਤਾਨ ਦੇ ਵਿੱਚੋਂ ਇੰਨਾ ਨਹੀਂ ਹੋਏਗਾ, ਉਹਨਾਂ ਦੀ ਅਗਰ ਬਹੁਤਾ ਵੀ ਗੱਲ ਹੋਏਗੀ ਤੇ ਉਹ
ईरानी ਜਿਹੜੇ ਨੇ ਉਹ ਆਜ਼ਰਬਾਈਜਾਨ ਜਾਂ ਦੀਗਰ ਇਲਾਕਿਆਂ ਦੀ ਤਰਫੋਂ ਨਿਕਲਣਗੇ ਔਰ ਸ਼ਾਇਦ ਮੇ ਵੀ ਕੋਈ ਇਹੋ ਜਿਹਾ ਇਮਕਾਨ ਨਜ਼ਰ ਆ ਜਾਏ ਕਿ ਜੰਗ ਰੁਕ ਜਾਵੇ ਜਾਂ ਮੁਜ਼ਾਕਰਾਤ ਹੋ ਜਾਣ। ਤੇ ਅਸੀਂ ਅੱਜ ਦੀ ਸਿਚੁਏਸ਼ਨ ਗੱਲ ਕਰ ਰਹੇ ਹਾਂ, ਕੱਲ ਕੀ ਹੋਣਾ ਉਹ ਸਾਨੂੰ ਕੱਲ ਦੇ ਨਾਲ ਸਾਨੂੰ ਰਿਲੇਟਡ ਪਤਾ ਚੱਲੇਗਾ ਵੀ ਉੱਥੇ ਮਾਮਲਾਤ ਕੀ ਹੁੰਦੇ। ਨਾਜ਼ਰੀਨ ਪ੍ਰੋਗਰਾਮ 'ਚ ਵਕਤ ਇੱਕ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਜਦੋਂ ਵਾਪਸ ਆਵਾਂਗੇ ਤਾਂ ਆਪਰੇਸ਼ਨ ਗਜ਼ਬਲ ਅਲ ਹੱਕ ਦੇ ਉੱਤੇ ਗੱਲ ਕਰਾਂਗੇ ਔਰ ਜਿਹੜੀ ਪਾਕਿਸਤਾਨ ਅਫਗਾਨਿਸਤਾਨ ਦੀ ਜੰਗ ਹੈ ਉਹ ਹਾਲੇ ਤੱਕ ਜਾਰੀ ਹੈ ਤੇ ਉਹਦੀ ਕੀ ਪੇਸ਼ਰਫਤ ਹੋ ਰਹੀ ਹੈ ਔਰ ਇਹ ਮਾਮਲਾਤ ਜਿਹੜੇ ਨੇ ਕਿਸ ਤਰਫ ਨੂੰ ਜਾ ਰਹੇ ਨੇ। ਸਾਡੇ ਨਾਲ ਜੁੜੇ ਰਹੋ। ਵੈਲਕਮ ਬੈਕ ਨਾਜ਼ਰੀਨ ਪਾਕਿਸਤਾਨ ਅਫਗਾਨਿਸਤਾਨ ਦੀ ਜਿਹੜੀ ਜੰਗ ਚੱਲ ਰਹੀ ਹੈ ਉਹਦੇ 'ਚ ਆਪਰੇਸ਼ਨ ਗਜ਼ਬਲ ਅਲ ਹੱਕ ਜਿਹੜਾ ਉਹ ਜ਼ੋਰੋ ਸ਼ੋਰ ਦੇ ਨਾਲ ਜਾਰੀ ਹੈ ਔਰ ਅੱਜ ਉਹਦੇ ਮਜ਼ੀਦ ਦਾਦੋ ਸ਼ੁਮਾਰ ਜਿਹੜੇ ਨੇ ਉਹ ਵੀ ਦਿੱਤੇ ਗਏ ਨੇ ਔਰ ਜਿਹੜੀਆਂ ਹਲਾਕਤਾਂ ਨੇ ਉਹ 331 ਹਲਾਕਤਾਂ ਤਾਲਿਬਾਨ ਦੀਆਂ ਜਿਹੜੀਆਂ ਨੇ ਹੋ ਚੁੱਕੀਆਂ ਨੇ ਔਰ ਉਹਨਾਂ ਦੀ ਹੋਰ ਮਜ਼ੀਦ ਅਮਲਾਕ ਜਿਹੜੀਆਂ ਨੇ ਜਿਹੜੇ ਉਹਨਾਂ ਦੇ ਉਹ ਅੱਡੇ ਨੇ ਉਹਨਾਂ ਨੂੰ ਵੀ ਨੁਕਸਾਨ ਪਹੁੰਚਾਇਆ ਜਾ ਰਿਹਾ। ਤਾਂ ਚੋਈ ਸਾਹਿਬ ਕੋਲ ਚੱਲਦੇ ਹਾਂ, ਉਹਨਾਂ ਕੋਲ ਪੁੱਛਦੇ ਹਾਂ ਕਿ ਉੱਥੇ ਦੀ ਇਸ ਵਕਤ ਕੀ ਸੂਰਤ ਹਾਲ ਹੈ। ਚੋਈ ਸਾਹਿਬ ਆਪਰੇਸ਼ਨ ਤੇ ਜਾਰੀ ਹੈ। ਹਾਂ ਨਹੀਂ ਦੇਖੋ ਮੈਂ ਇਹਦੇ ਬਾਰੇ 'ਚ ਮੇਰਾ ਜਿਹੜਾ ਮੌਕਫ ਹੈਗਾ ਉਹ ਮੇਰੇ ਸੁਣਨ ਵਾਲਿਆਂ ਨੂੰ ਵੀ ਤਕਰੀਬਨ ਪਤਾ ਹੈ, ਤੁਹਾਨੂੰ ਵੀ ਪਤਾ ਹੈ। ਹਾਂਜੀ ਤੇ ਗੱਲ ਹੈ ਵੇ ਕਿ ਪਾਕਿਸਤਾਨ ਨੇ ਬੜੀ ਮੈਂ ਸਮਝਦਾ ਵਾਂ ਕਿ ਬੜੀ ਬਰਵਕਤ ਤੇ ਕਾਰਵਾਈ ਕੀਤੀ। ਪਾਕਿਸਤਾਨ ਜਿਸ ਤਰੀਕੇ ਦੇ ਨਾਲ ਅਫਗਾਨ ਰਜੀਮ ਜਿਸ ਤਰੀਕੇ ਨਾਲ ਆਪਰੇਟ ਕਰ ਰਹੀ ਸੀ ਔਰ ਜੋ ਤਰੀਕਾਕਾਰ ਉਹਨਾਂ ਨੇ ਇਖਤਿਆਰ ਕਰ ਲਿਆ ਸੀ ਉਹ ਗੱਲਬਾਤ ਨਾਲ ਉਹ ਸਮਝਣ ਵਾਲਾ ਨਹੀਂ ਸੀ ਹੈ। ਉਹ ਦੇਖੋ ਗੱਲ ਵਜ੍ਹਾ ਪਤਾ ਕੀ ਹੈ ਕਿ ਜਿਹੜੇ ਅਫਗਾਨਿਸਤਾਨ ਦੀ ਰਜੀਮ ਵੀ ਕੁਝ ਐਸੇ ਲੋਕਾਂ ਦੇ ਉੱਤੇ ਐਸੇ ਮਾਈਂਡਸੈਟ ਦੇ ਉੱਤੇ ਮੁਸ਼ਤਮਲ ਹੈਗੀ ਹੈ ਕਿ ਜਿਨ੍ਹਾਂ ਨੂੰ ਤੁਸੀਂ ਮੁਜ਼ਾਕਰਾਤ ਦੇ ਜ਼ਰੀਏ ਕਾਇਲ ਨਹੀਂ ਕਰ ਸਕਦੇ। ਕੁਝ ਰਿਐਲਿਟੀਜ਼ ਹੁੰਦੀਆਂ ਨੇ, ਕੁਝ ਸਫਾਰਤਕਾਰੀ ਦੇ ਕੁਝ ਅਸੂਲ ਹੁੰਦੇ ਨੇ ਜਿਹਦੇ ਅੰਦਰ ਤੁਸੀਂ ਸਫਾਰਤਕਾਰੀ ਉਹ ਫੈਕਚੁਅਲ ਬੁਨਿਆਦਾਂ ਤੇ ਹੁੰਦੀ ਹੈ, ਉਹ ਰੈਸ਼ਨਲ ਬੁਨਿਆਦਾਂ ਤੇ ਹੁੰਦੀ ਹੈ। ਅਫਗਾਨ ਰਜੀਮ ਜਿਹੜੀ ਹੈ ਉਹਨਾਂ ਦੇ ਜਿਹੜੇ ਲੋਕ ਨੇ ਜਿਹੜੇ ਅਮੂਰਮ ਨੂੰ ਇਸ ਵਕਤ ਚਲਾ ਰਹੇ ਨੇ ਜਾਂ ਜਿਹੜੇ ਇਕਤਦਾਰ ਤੇ ਕਾਬਜ਼ ਨੇ ਉਹ ਟ੍ਰੇਨਡ ਡਿਪਲੋਮੇਟ ਨਹੀਂ ਹੈ। ਉਹਨਾਂ ਦੀ ਅਮੂਰੇ ਮੁਮਲਕਤ ਚਲਾਉਣ ਦੀ ਟ੍ਰੇਨਿੰਗ ਨਹੀਂ ਹੈ, ਉਹ ਬਿਜ਼ਨਸ ਚਲਾਉਣ ਦੀ ਉਹਨਾਂ ਨੂੰ ਟ੍ਰੇਨਿੰਗ ਨਹੀਂ ਹੈ, ਉਹਨਾਂ ਨੂੰ ਅਸੈਂਬਲੀਆਂ ਚਲਾਉਣ ਦੀ ਟ੍ਰੇਨਿੰਗ ਨਹੀਂ ਹੈ, ਉਹਨਾਂ ਨੂੰ ਆਇਨ ਕਾਨੂੰਨ ਦੇ ਪਾਬੰਦੀ ਕੀ ਹੁੰਦੀ ਹੈ, ਉਹਦਾ ਫਲਸਫਾ ਕੀ ਹੁੰਦਾ ਹੈ, ਉਹਨਾਂ ਨੂੰ ਇਸ ਚੀਜ਼ ਦਾ ਇਲਮ ਨਹੀਂ ਹੈ। ਉਹ ਇੱਕ ਮਲਗੂਬਾ ਕਿਸਮ ਦਾ ਜਿਹੜਾ ਟਰਾਈਬਲ ਜਿਹੜੀਆਂ ਟ੍ਰੈਡੀਸ਼ਨਸ ਨੇ ਉਹਨਾਂ ਨੂੰ ਔਰ ਇੱਕ ਆਪਣੇ ਤਰਜ਼ ਦਾ ਉਹਨਾਂ ਨੇ ਜਿਹੜਾ ਮਜ਼ਹਬ ਦੀ ਦੀਨ ਦੀ ਜਿਹੜੀ ਆਪਣੇ ਤਰਜ਼ ਦੀ ਤਬੀਰ ਉਹ ਤਸ਼ਰੀਹ ਕੀਤੀ ਉਹਦੇ ਮਲਗੂਬੇ ਦੇ ਨਾਲ ਉਹ ਮਾਮਲਾਤ ਨੂੰ ਹੱਲ ਕਰਦੇ ਨੇ। ਉਹਦੀ ਵਜ੍ਹਾ ਦੇ ਨਾਲ ਉਹਨਾਂ ਦੇ ਵਿੱਚ ਲਚਕਦਾ ਨਹੀਂ ਹੈ ਕਿਸੇ ਵੀ ਚੀਜ਼ ਦੀ। ਫਿਰ ਉਹਨਾਂ ਦੀ ਡੁਐਲਿਟੀ ਯਾਨੀ ਕਰਨਾ ਕੁਛ ਅੰਦਰ ਆਣਾ ਉਹ ਮਨਸ਼ਿਆਤ ਦੀ ਤਜਾਰਤ ਨੂੰ ਕਰ ਰਹੇ ਨੇ ਔਰ ਉਹਨੂੰ ਉਹ ਸਮਝ ਰਹੇ ਨੇ ਕਿ ਸ਼ਾਇਦ ਇਹ ਬਿਲਕੁਲ ਦਰੁਸਤ ਹੈ। ਉਹ ਸਮਗਲਿੰਗ ਨੂੰ ਕਹਿ ਰਹੇ ਨੇ ਕਿ ਇਹ ਵੀ ਕੋਈ ਮਸਲਾ ਨਹੀਂ ਹੈਗਾ। ਇੱਕ ਤੇ ਇਹ ਗੱਲ ਹੋ ਗਈ ਔਰ ਦੂਸਰੀ ਤਰਫ ਉਹ ਅਫਗਾਨਿਸਤਾਨ ਦੇ ਵਸਾਇਲ ਦੀ ਜਿਸ ਤਰੀਕੇ ਦੇ ਨਾਲ ਉੱਥੇ ਲੂਟ ਸੇਲ ਲਾਈ ਉਹਨਾਂ ਨੇ ਉਹਨਾਂ ਦਾ ਤੁਹਾਨੂੰ ਪਤਾ ਹੈ ਕਿ ਵੀ ਇਹ ਗੋਲਡ ਜਿਸ ਤਰੀਕੇ ਦੇ ਨਾਲ ਗੋਲਡ ਦੇ ਬਾਰੇ 'ਚ ਵੀ ਇੱਕ ਜਾਨ ਅਚਕਜ਼ਈ ਹੈ ਨੇ ਬਲੋਚਿਸਤਾਨ ਦੇ ਇਹ ਉਹਨਾਂ ਨੇ ਇੱਕ ਕਿਸੇ ਟੀਵੀ ਪ੍ਰੋਗਰਾਮ 'ਚ ਕਿਹਾ ਕਿ ਵੀ 29 ਜਾਂ 26 ਮਿਲੀਅਨ ਡਾਲਰ ਗੋਲਡ ਰੋਜ਼ਾਨਾ ਉਥੋਂ ਕੱਢਿਆ ਜਾ ਰਿਹਾ ਮਿਲੀਅਨ ਡਾਲਰ ਦੀ ਮਾਲੀਅਤ ਦਾ। ਹੁਣ ਤੁਸੀਂ ਦੇਖੋ ਕਿ ਐਡੀ ਵੱਡੀ ਮਾਲੀਅਤ ਦਾ ਉਹਨਾਂ ਦੇ ਕੋਲ ਪੈਸਾ ਆ ਰਿਹਾ। ਉਹ ਐਸੇ ਲੋਕ ਜਿਹੜੇ ਛੁਪ ਕੇ ਕੰਮ ਕਰ ਰਹੇ ਉਹਨਾਂ ਦੇ ਕੋਲ ਪੈਸੇ ਆ ਗਏ, ਦੌਲਤ ਆ ਗਈ, ਉਹ ਕਿਸੇ ਦੇ ਅੱਗੇ ਜਵਾਬ ਦੇ ਨਹੀਂ ਗਏ। ਉਹ ਟੈਰਰਿਜ਼ਮ ਨੂੰ ਬਤੌਰ ਹਥਿਆਰ ਇਸਤੇਮਾਲ ਕਰ ਰਹੇ ਨੇ ਮੈਨੂਪੂਲੇਸ਼ਨ ਦੇ ਜ਼ਰੀਏ, ਲੋਕਾਂ ਨੂੰ ਦਬਾਅ ਲਿਆਉਣ ਦੇ ਜ਼ਰੀਏ। ਪਾਕਿਸਤਾਨ ਨੇ ਬਰਵਕਤ ਕਾਰਵਾਈ ਕਰਕੇ ਉਹਨਾਂ ਦੇ ਡੈਨਸ ਦੇ ਉੱਤੇ ਇਹ ਕੀਤੀ ਹੈ। ਉਹਨਾਂ ਦੀ ਜਿਹੜੀ ਤੁਸੀਂ ਇਹ ਕਰ ਲਓ ਕਿ ਜਿਹੜੇ ਸਾਡੇ ਹੁੰਦੇ ਨੇ ਡੇਮੂ ਲੱਗੇ ਹੁੰਦੇ ਨੇ ਕਿਸੇ ਜਗ੍ਹਾ ਖੱਖਰਾਂ ਲੱਗੀਆਂ ਹੁੰਦੀਆਂ ਨੇ, ਉਹ ਜ਼ਰੂਰੀ ਸੀ ਕਿ ਉਹਨਾਂ ਖੱਖਰਾਂ ਦੇ ਉੱਤੇ ਜਾ ਕੇ ਅਟੈਕ ਕਰਨਾ। ਇਸ ਤੋਂ ਬਗੈਰ ਉੱਥੇ ਮਸਲਾ ਹੱਲ ਨਹੀਂ ਸੀ ਹੋਣਾ। ਅਫਗਾਨਿਸਤਾਨ ਦੀ ਓਪਨ ਵਾਰ ਲੜਨ ਦੀ ਸਲਾਹੀਅਤ ਜ਼ੀਰੋ ਹੈਗੀ। ਸਹੀ ਔਰ ਉਹਦਾ ਮੁਜ਼ਾਹਰਾ ਵੀ ਹੋਇਆ। ਦੇਖ ਲਓ ਨਾ ਉਹਦਾ ਕਿ ਉਹ 163 ਉਹਨਾਂ ਦਾ ਟੈਂਕ ਵੈਂਕ ਵੀ ਉਹ ਨੱਸ ਜਾਣਗੇ, ਦੌੜਾਂ ਲਾ ਲੈਣਗੇ। ਤੇ ਇਹ ਜਿਹੜੀ ਸਿਚੁਏਸ਼ਨ ਦੇ ਵਿੱਚ ਹੋਇਆ ਪਾਕਿਸਤਾਨ ਨੇ ਇੱਕ ਅੱਛੇ ਮੌਕੇ ਦੇ ਉੱਤੇ ਇੱਕ ਬਰਵਕਤ ਇੱਕ ਕਾਰਵਾਈ ਕੀਤੀ ਹੈ। ਮੇਰੇ ਖਿਆਲ ਦੇ ਵਿੱਚ ਇਹ ਵੀ ਇਸ ਮਿਹਨਤ ਦਾ ਹਮੇਸ਼ਾ ਵਾਸਤੇ ਖਾਤਮਾ ਹੋਣਾ ਚਾਹੀਦਾ। ਕਿਉਂ ਕਿ ਪਾਕਿਸਤਾਨ ਦੇ ਕੁਝ ਨਜ਼ਰੀਆਤੀ ਕਨਫਿਊਜ਼ਨਾਂ ਨੇ ਪਾਕਿਸਤਾਨ ਦੇ ਵਿੱਚ ਲੋਕਾਂ ਨੇ ਇਹਨੂੰ ਅਖਤਿਆਰ ਕੀਤਾ ਕਿ ਗਲੋਰੀਫਾਈ ਕੀਤਾ ਚੀਜ਼ਾਂ ਨੂੰ। ਇੱਥੇ ਮੁਲਕ ਦੇ ਅੰਦਰ ਇੱਕ ਐਲੀਮੈਂਟ ਮੌਜੂਦ ਹੈਗਾ ਸੀ ਸਾਡੇ ਇਹਨਾਂ ਦੇ ਖਿਲਾਫ ਕ੍ਰੈਕਡਾਊਨ ਵੀ ਬੜਾ ਜ਼ਰੂਰੀ ਹੈ ਔਰ ਦੂਸਰੀ ਤਰਫ ਪਾਕਿਸਤਾਨ ਦੇ ਵਿੱਚ ਆਵਾਮ ਦੇ ਅੰਦਰ ਅਵੇਅਰਨੈਸ ਲਿਆਉਣਾ ਵੀ ਜ਼ਰੂਰੀ ਹੈਗੀ ਕਿ ਕਿਵੇਂ ਟੈਰਰਿਜ਼ਮ ਜਿਹੜਾ ਉਹ ਸਾਡੀ ਇਕਨੋਮੀ ਨੂੰ ਮੁਤਾਸਰ ਕਰ ਰਿਹਾ, ਕਿਵੇਂ ਸਾਡੀ
ਮਾਸ਼ਰਤੀ ਇਕਦਾਰ ਨੂੰ ਕਰ ਰਿਹਾ, ਸਾਡੇ ਬਿਜ਼ਨਸ ਨੂੰ ਮੁਤਾਸਰ ਕਰ ਰਿਹਾ ਹੈ ਔਰ ਸਾਡੇ ਇੰਟਰਨੈਸ਼ਨਲ ਰਿਲੇਸ਼ਨਸ਼ਿਪ ਨੂੰ ਮੁਤਾਸਰ ਕਰ ਰਿਹਾ ਹੈ। ਪੂਰੀ ਦੁਨੀਆ ਸਾਡੇ ਤੇ ਸ਼ੱਕ ਦੀ ਨਜ਼ਰ ਨਾਲ ਦੇਖਦੀ ਸੀ ਨਾ, ਹੁਣ ਉਹ ਸਿਚੁਏਸ਼ਨ ਖਤਮ ਹੋ ਗਈ ਕਿ ਔਰ ਉੱਥੋਂ ਦੀ ਜਿਹੜੀ ਅਫਗਾਨਿਸਤਾਨ ਦੇ ਜਿਹੜੇ ਆਵਾਮ ਨੇ ਉਹ ਅਸੀਂ ਸਾਡੇ, ਮੈਂ ਪਹਿਲੇ ਵੀ ਕਹਿੰਦਾ ਰਿਹਾ ਕਿ ਅਸੀਂ, ਮੈਂ ਖੁਦ ਵੀ, ਤੁਸੀਂ ਵੀ, ਸਾਰੇ ਪਾਕਿਸਤਾਨੀ ਅਫਗਾਨਿਸਤਾਨ ਦੀ ਆਵਾਮ ਦੇ ਨਾਲ ਨੇ, ਉਹਨਾਂ ਨਾਲ ਕੋਈ ਲੜਾਈ ਨਹੀਂ, ਬਲਕਿ ਉੱਥੋਂ ਦੇ ਜਿਹੜੇ ਮਜ਼ਲੂਮ ਲੋਕ ਨੇ ਉਹਨਾਂ ਦੀ ਆਵਾਜ਼ ਉਠਾਉਣਾ ਵੀ ਸਾਡਾ ਫਰਜ਼ ਹੈਗਾ। ਉੱਥੇ ਖਵਾਤੀਨ ਨਾਲ ਕੀ ਹੋ ਰਿਹਾ, ਇੱਕ ਮੁੱਲਾ ਹਬਤੁੱਲਾ ਜਿਹੜੇ ਨੇ ਉਹ ਕੰਧਾਰ ਦੇ ਵਿੱਚ ਬੈਠੇ ਨੇ, ਉਹਨਾਂ ਦਾ ਉਹਨਾਂ ਨੇ ਇਹੋ ਜਿਹਾ ਇੱਕ ਸਿਸਟਮ ਬਣਾਇਆ ਕਾਬਲ ਦੇ ਵਿੱਚ ਬੈਠੀ ਗਰੁੱਪ ਨੇ ਕਿ ਉਹਨਾਂ ਦੇ ਖਿਲਾਫ ਨਾ ਤੁਸੀਂ ਕੋਈ ਕਾਰਵਾਈ ਹੋ ਸਕਦੀ ਹੈ, ਨਾ ਉਹਨਾਂ ਨੂੰ ਤੁਸੀਂ ਕੋਈ ਫੜ ਸਕਦੇ ਹੋ, ਨਾ ਉਹਨਾਂ ਨੂੰ ਕੋਈ ਪੁੱਛ ਸਕਦੇ ਹੋ, ਨਾ ਕੋਈ ਲਾਅ ਹੈ, ਨਾ ਕੋਈ ਕਾਨੂੰਨ ਹੈ, ਆਪਣੀ ਮਰਜ਼ੀ ਦਾ ਕਾਨੂੰਨ ਹੈ। ਤੇ ਉੱਥੋਂ ਦੇ ਲੋਕਾਂ ਨੇ ਅਗਰ ਕੋਸ਼ਿਸ਼ ਵੀ ਕਰਦੇ ਨੇ ਤਾਂ ਉਹਨਾਂ ਨੂੰ ਤੁਸੀਂ ਗੋਲੀਆਂ ਮਾਰਦੇ ਹੋ, ਉਹਨਾਂ ਨੂੰ ਸੜਕਾਂ 'ਚ ਤਸ਼ੱਦਦ ਕਰਦੇ ਹੋ ਔਰ ਉਹਨਾਂ ਦੇ ਖਿਲਾਫ ਇੱਕ ਰੈਜ਼ਿਸਟੈਂਸ ਮੂਵਮੈਂਟ ਜਾਰੀ ਹੈ। ਤਾਜਕ, ਉਜ਼ਬਕ, ਮੰਗੋਲ ਔਰ ਦੀਗਰ ਜਿਹੜੇ ਉੱਥੋਂ ਦੇ ਟ੍ਰਾਈਬਸ ਨੇ ਉਹ ਉਹਨਾਂ ਦੇ ਰੂਲ ਦੇ ਨਾਲ ਨਹੀਂ ਹੈ। ਇਹ ਤਾਂ ਤੁਸੀਂ ਬੜਾ ਸਭ ਡਿਟੇਲ ਨਾਲ ਓਵਰ ਸਾਰਾ ਸਿਚੁਏਸ਼ਨ ਜਿਹੜਾ ਪੂਰੀ ਕਲੀਅਰ ਜਿਹੜੀ ਲੋਕਾਂ ਨੂੰ ਦੱਸੀ ਕਿ ਉੱਥੋਂ ਦੇ ਐਕਚੁਅਲ ਹਾਲਾਤ ਕੀ ਨੇ। ਤੇ ਹੁਣ ਇਹ ਜਿਹੜਾ ਜੰਗ ਹੈ ਇਹਨੂੰ ਤੁਸੀਂ ਕਿੱਥੇ ਵੇਖ ਰਹੇ ਹੋ? ਪਾਕਿਸਤਾਨ ਅਫਗਾਨਿਸਤਾਨ ਮੇਰਾ ਪਾਕਿਸਤਾਨ ਇਨਸ਼ਾਅੱਲਾ ਪਾਕਿਸਤਾਨ ਦੇ ਵਿੱਚ ਅਮਨ ਹੋਏਗਾ ਔਰ ਅਫਗਾਨਿਸਤਾਨ ਦੇ ਅੰਦਰ ਵੀ ਇੱਕ ਉੱਥੋਂ ਦੀ ਆਵਾਮੀ ਰਿਪਰੈਜ਼ੈਂਟੇਟਿਵ ਆਉਣੀ ਚਾਹੀਦੀ ਹੈ, ਬਲਕਿ ਉੱਥੋਂ ਦੀ ਰਜੀਮ ਨੂੰ ਤਬਦੀਲ ਕਰਨਾ ਚਾਹੀਦਾ ਜਿੰਨਾ ਵੀ ਹੋ ਸਕਦਾ। ਪਾਕਿਸਤਾਨ ਉਹਦੇ 'ਚ ਆਪਣਾ ਹਿੱਸਾ ਪਾ ਸਕਦਾ ਹੈ, ਸੈਂਟਰਲ ਏਸ਼ੀਅਨ ਸਟੇਟਸ ਜਿੰਨਾ ਕਰ ਸਕਦੇ ਨੇ, ਤਾਜਿਕਿਸਤਾਨ, ਉਜ਼ਬੇਕਿਸਤਾਨ ਔਰ ਤੁਰਕਮਾਨਿਸਤਾਨ, ਆਜ਼ਰਬਾਈਜਾਨ, ਕਿਉਂਕਿ ਉੱਥੇ ਕੁਝ ਥੋੜੀ ਜਿਹੀ ਮੋਡਰੇਟ ਉੱਥੋਂ ਦੇ ਵੀ ਲੋਕਾਂ ਦਾ ਹੱਕ ਹੈ ਐਜੂਕੇਸ਼ਨ ਹਾਸਲ ਕਰਨਾ, ਉੱਥੋਂ ਦੇ ਆਵਾਮ ਦਾ ਹੱਕ ਹੈਗਾ ਕਿ ਉਹ ਅਮਨ ਦੇ ਨਾਲ ਰਹਿਣ, ਉੱਥੋਂ ਦੇ ਆਵਾਮ ਦਾ ਇਹ ਹੱਕ ਹੈਗਾ ਕਿ ਲੋਕ ਇੰਟਰਨੈਸ਼ਨਲ ਕਮਿਊਨਿਟੀ ਦੇ ਨਾਲ ਉਹ ਚੱਲਣ, ਇੰਟਰਨੈਸ਼ਨਲ ਕਮਿਊਨਿਟੀ ਉਹਨਾਂ ਨੂੰ ਇੱਕ ਪੁਰਅਮਨ ਮਹੱਜ਼ਬ ਕੌਮ ਦੀ ਸ਼ਕਲ ਦੇ ਵਿੱਚ ਦੇਖੇ, ਨਾ ਕਿ ਉਹਨਾਂ ਨੂੰ ਇੱਕ ਟੈਰਰਿਜ਼ਮ ਦੇ ਹਵਾਲੇ ਨਾਲ ਦੇਖੇ। ਮੇਰਾ ਤੇ ਇਹੋ ਹੀ ਇੱਕ ਉਹਨਾਂ ਦੇ ਬਾਰੇ ਚ ਗੱਲ ਹੈ। ਸਭ ਤੇ ਕੋਈ ਮੈਸੇਜ ਸਾਡੇ ਮੈਂ ਇਹਦੇ ਅੰਦਰ ਇੱਕ ਦੇਣਾ ਚਾਹਾਂਗਾ। ਅਫਤਾਰ ਦੇ ਚ ਰਮਜ਼ਾਨ ਦੇ ਮਹੀਨੇ ਚ ਅਸੀਂ ਪਹਿਲੇ ਵੀ ਦੇ ਚੁੱਕੇ ਹਾਂ ਕਿ ਹਾਲਾਤ ਖਰਾਬ ਨੇ, ਸਾਡੇ ਦੋਨਾਂ ਬਾਰਡਰ ਦੇ ਇਰਦ ਗਿਰਦ ਇੱਕ ਲੜਾਈ ਦਾ ਕੰਮ ਹੋ ਰਿਹਾ, ਦਹਿਸ਼ਤਗਰਦੀ ਦੇ ਖਤਰਾਤ ਨੇ, ਜਿਹੜੀ ਅਸੀਂ ਪਹਿਲੇ ਗੱਲ ਕੀਤੀ ਕਿ ਤਾਜਰ ਤੰਜਮਨਾਂ ਨੂੰ ਆਵਾਮ ਨੂੰ ਰਹਿਣਾ ਚਾਹੀਦਾ। ਔਰ ਇਹਦੇ ਨਾਲ ਨਾਲ ਇੱਕ ਹੋਰ ਜਿਹੜੀ ਗੱਲ ਹੈ, ਇੰਪੋਰਟੈਂਟ ਗੱਲ ਹੈ, ਮੈਂ ਅਕਸਰ ਦੇਖ ਰਿਹਾ ਹਾਂ ਕਿ ਪਾਣੀ ਦਾ ਜ਼ਾਇਆ ਬਹੁਤ ਜ਼ਿਆਦਾ ਆਵਾਮ ਕਰਦੀ ਹੈ। ਪਾਣੀ ਇੱਕ ਬਹੁਤ ਵੱਡੀ ਕੁਦਰਤ ਦੀ ਨਿਮਤ ਹੈ, ਬਲਕਿ ਜ਼ਿੰਦਗੀ ਹੈ, ਸਾਡੀਆਂ ਰਗਾਂ ਦੇ ਵਿੱਚ ਜਿਹੜੀ ਦੌੜ ਰਹੀ ਲਾਈਫ ਹੈਗੀ ਹੈ, ਉਹਦਾ ਸਭ ਤੋਂ ਵੱਡਾ ਐਲੀਮੈਂਟ ਉਹ ਆਕਸੀਜਨ ਔਰ ਪਾਣੀ ਹੈ। ਤੇ ਤੁਸੀਂ ਇਹਨੂੰ ਬਹੁਤ ਇhtiyat ਨਾਲ ਇਸਤੇਮਾਲ ਕਰੋ, ਕਿਉਂਕਿ ਇਹ ਜ਼ਾਇਆ ਹੋ ਜਾਏਗਾ। ਇਸ ਜ਼ਿੰਦਗੀ ਮਿੱਠੇ ਪਾਣੀ ਦੇ ਦਫੀਨੇ ਜਿਹੜੇ ਨੇ ਇਹ ਅਨਲਿਮਿਟਿਡ ਸੋਰਸ ਨਹੀਂ ਹੈਗੇ। ਤੁਸੀਂ ਜਿੰਨਾ ਇhtiyat ਕਰ ਲੋਗੇ ਅਸੀਂ ਉਨਾ ਹੀ ਜ਼ਿਆਦਾ ਬਿਹਤਰ ਤਰੀਕੇ ਨਾਲ ਇੱਕ ਸਿਹਤਮੰਦ ਜ਼ਿੰਦਗੀ ਗੁਜ਼ਾਰਨ ਦੇ ਕਾਬਿਲ ਹੋਵਾਂਗੇ। ਬਹੁਤ ਬਿਹਤਰੀਨ ਮੈਸੇਜ ਚੋਸਾ ਦਿੱਤਾ ਕਿ ਪਾਣੀ ਜ਼ਿੰਦਗੀ ਹੈ ਔਰ ਪਾਣੀ ਦਾ ਖਿਆਲ ਕਰੋਗੇ ਤੇ ਜਿਹੜੀ ਸਾਡੀ ਅੱਗੇ ਆਉਣ ਵਾਲੀਆਂ ਨਸਲਾਂ ਨੇ ਉਹ ਵੀ ਸਰਵਾਈਵ ਕਰਨਗੀਆਂ ਔਰ ਸਾਡਾ ਸਰਵਾਈਵਲ ਵੀ ਉਹਦੇ ਤੇ ਹੀ ਹੈ। ਬਲਕਿ ਇਹਦੇ ਬਾਰੇ ਨਾਲ ਤਾਂ ਬੜੀ ਇੱਕ ਹੋਸ਼ਬਾਰ ਰਿਪੋਰਟ ਵੀ ਹੈ ਕਿ ਇਵਨ ਲਾਹੌਰ ਜੈਸੇ ਜਿਹੜਾ ਵੱਡਾ ਸ਼ਹਿਰ ਹੈ ਇਹਦੇ 'ਚ ਜਿਹੜਾ ਜ਼ੇਰ ਜ਼ਮੀਨ ਪਾਣੀ ਜਿਹੜਾ ਉਹ ਤੇਜ਼ੀ ਨਾਲ ਉਹਦੀ ਸਤ੍ਹਾ ਜਿਹੜੀ ਉਹ ਘਟਦੀ ਜਾ ਰਹੀ ਔਰ ਕਿਹਾ ਜਾ ਰਿਹਾ ਕਿ ਆਉਣ ਵਾਲੇ 10 ਸਾਲਾਂ ਦੇ ਵਿੱਚ ਇੱਥੇ ਪਾਕਿਸਤਾਨ 'ਚ ਵੀ ਕਰਾਚੀ ਵਰਗਾ ਦੀ ਸੂਰਤ ਹਾਲ ਹੋਈ ਕਿ ਇੱਥੇ ਟੈਂਕਰਸ ਜਿਹੜੇ ਨੇ ਉਹਨਾਂ ਨਾਲ ਪਾਣੀ ਜਿਹੜਾ ਲੋਕਾਂ ਨੂੰ ਦਿੱਤਾ ਜਾਏਗਾ। ਤੇ ਅਗਰ ਇਹਦੇ 'ਤੇ ਆਵਾਮ ਨੇ ਤੁਸੀਂ ਸਾਰਿਆਂ ਨੇ ਮਿਲ ਕੇ ਆਪਣਾ ਕਿਰਦਾਰ ਰਿਸਪੌਂਸੀਬਲ ਅਦਾ ਨਾ ਕੀਤਾ ਤੇ ਇਹ ਬਹੁਤ ਮੁਸ਼ਕਿਲ ਸੂਰਤ ਹਾਲ ਹੋਏਗੀ। ਨਾਜ਼ਰੀਨ, ਪ੍ਰੋਗਰਾਮ ਦਾ ਵਕਤ ਹੋ ਗਿਆ ਖਤਮ। ਹੁਣ ਹਾਜ਼ਰ ਹੋਵਾਂਗੇ ਅਗਲੇ ਜੁਮੇਰਾਤ ਤੇ ਕਰਾਂਗੇ ਗੂੜੀ ਗੱਲ ਲਤੀਫ ਚੌਧਰੀ ਦੇ ਨਾਲ।